ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਜੀ ਸ਼ੁਕਰੀਆ ਜੀ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲਈ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 9 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਕਿਸਾਨੀ ਤੋਂ। ਖਨੌਰੀ ਤੇ ਸ਼ੰਭੂ ਬਾਰਡਰ ਤੇ ਦਿੱਤੇ ਜਾ ਰਹੇ ਧਰਨਿਆਂ ਤੋਂ ਐਸਕੇਐਮ ਨੇ ਖਨੌਰੀ ਅੰਦੋਲਨ ਨੂੰ ਆਪਣਾ ਸਮਰਥਨ ਦੇ ਦਿੱਤਾ ਜੀ। ਦੇਖੋ ਪ੍ਰਵੀਨ ਜੀ, ਅੱਜ ਇਹਨਾਂ ਦੀ ਮਹਾਪੰਚਾਇਤ ਸੀਗੀ ਨਾ ਕਿਸਾਨ ਆਗੂਆਂ ਦੀ ਜੀ। ਇਹਨਾਂ ਨੇ 2 ਮਹਾਪੰਚਾਇਤਾਂ ਰੱਖੀਆਂ ਸੀਗੀਆਂ। ਐਸਕੇਐਮ ਯਾਨੀ ਹੁਣ ਐਸਕੇਐਮ ਸੰਯੁਕਤ ਕਿਸਾਨ ਮੋਰਚਾ, ਉਹੀ ਦਿੱਲੀ ਵਾਲਾ, ਜਿਹੜਾ ਅਗਾਂਹ ਜਾ ਕੇ 2 ਹਿੱਸਿਆਂ 'ਚ ਵੰਡਿਆ ਗਿਆ ਜੀ। ਇੱਕ ਹਿੱਸਾ ਯਾਨੀ ਖਨੌਰੀ ਬਾਰਡਰ ਜਾਂ ਸ਼ੰਭੂ ਬਾਰਡਰ ਇਸ ਵੇਲੇ ਜਿਹੜੇ ਬੈਠੇ ਹੋਏ ਨੇ ਉਹ ਆ ਗਏ, ਤੇ ਦੂਸਰੇ ਜਿਹੜੇ ਰਾਜੇਵਾਲ ਹੋਰੀ, ਲੱਖੋਵਾਲ ਹੋਰੀ ਇਸ ਸਾਈਡ ਤੇ ਆ ਗਏ, ਯਾਨੀ ਜਿਨ੍ਹਾਂ ਨੇ ਥੋੜੀ ਰਾਜਨੀਤੀ ਦਾ ਵੀ ਚੱਸ ਦੇਖਿਆ। ਹੁਣ ਇਹ ਜਿਹੜੇ ਐਸਕੇਐਮ ਵਾਲੇ ਇੱਕ ਟਵਾਣੇ ਦੇ ਵਿੱਚ 4 ਤਰੀਕ ਨੂੰ ਮਹਾਪੰਚਾਇਤ ਕਰਦੇ ਆ, ਜਿੱਥੇ ਰਕੇਸ਼ ਟਕੈਤ ਨੇ, ਤੁਹਾਨੂੰ ਪਤਾ ਹੀ ਆ, ਬੜਾ ਇੱਕ ਕੋਥਰਾ ਜਿਹਾ ਬਿਆਨ ਦੇ ਦਿੱਤਾ ਸੀਗਾ। ਤਾਂ ਅੱਜ ਉਸ ਚੀਜ਼ ਦੀ ਸ਼ਾਇਦ ਭਰਪਾਈ ਕੀਤੀ ਗਈ ਆ, ਕਿਉਂਕਿ ਇਹਨਾਂ ਨੇ ਇਹ ਐਲਾਨ ਕੀਤਾ, ਉਗਰਾਹਾਂ ਵਾਲਿਆਂ ਨੇ ਵੀ ਐਲਾਨ ਕੀਤਾ ਹੈ। ਤਾਂ ਤੁਹਾਨੂੰ ਪਤਾ ਜਦੋਂ ਉਗਰਾਹਾਂ ਵਾਲਿਆਂ ਨੇ ਐਲਾਨ ਕਰ ਦਿੱਤਾ ਹੋਵੇ ਤਾਂ ਫਿਰ ਆਪਾਂ ਸਮਝ ਸਕਦੇ ਹਾਂ ਕਿ ਕੁਛ ਨਾ ਕੁਛ ਪੋਜ਼ਿਟਿਵ ਹੈ ਜੀ। ਤਾਂ ਇਹਨਾਂ ਨੇ ਕਿਹਾ ਕਿ ਇਕਜੁੱਟਤਾ ਦੇ ਨਾਲ ਅਸੀਂ ਵੀ ਇਹਨਾਂ ਦਾ ਸਾਥ ਕਰਾਂਗੇ, ਯਾਨੀ ਇਹਨਾਂ ਨੂੰ ਦੇਵਾਂਗੇ, ਸਮਰਥਨ ਦੇਵਾਂਗੇ। ਇਸ ਤੋਂ ਇਲਾਵਾ ਮਹਾਪੰਚਾਇਤ ਦਾ ਜਿਹੜਾ ਮਤਾ ਪੇਸ਼ ਕੀਤਾ ਗਿਆ, ਜਿਹਦੇ ਵਿੱਚ ਯੂਨੀਅਨਾਂ ਦੇ ਸਾਰੇ ਨੇਤਾ ਜਿਹੜੇ ਸੀਗੇ ਉਹਨਾਂ ਨੇ ਸਹਿਮਤੀ ਜਤਾ ਦਿੱਤੀ। ਤਾਂ ਇਹ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਬਈ ਇਹ ਜਿਹੜੀਆਂ ਯੂਨੀਅਨਾਂ, ਇਹ ਜਿਹੜੇ ਹੈਗੇ ਆ, ਇਹ ਸਮਰਥਨ ਕਰਨਗੇ। ਹੁਣ ਬਾਕੀ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਦਾ ਹੋਏਗਾ, ਤੁਹਾਨੂੰ ਪਤਾ ਹੀ ਆ ਹਾਲੇ ਗੱਲਬਾਤ ਜਿਹੜੀ ਆ ਨਾ ਤੁਰੀ ਆ ਪ੍ਰਵੀਨ ਜੀ। ਜੀ ਬਹੁਤ ਤੁਸੀਂ ਤਾਂ ਚਲੋ ਦੂਜਿਆਂ ਦੇ ਮੁਕਾਬਲੇ ਸ਼ਾਇਦ ਥੋੜਾ ਹੋਰ ਜਾਣਦੇ ਹੋਵੋਗੇ, ਕਿਸਾਨ ਆਗੂਆਂ ਨੂੰ ਨੇੜੇ ਦੇਖਿਆ ਕਿ ਗੱਲਬਾਤ ਦਾ ਐਲਾਨ ਹੁੰਦਾ ਫਿਰ ਪ੍ਰੋਪਰ ਮਤਲਬ ਕਿ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਅੰਦਰੂਨੀ। ਬਿਲਕੁਲ। ਉਸ ਤੋਂ ਬਾਅਦ ਇਹ ਏਜੰਡੇ ਸੈੱਟ ਕਰਦੇ ਹੁੰਦੇ ਆ ਨਾ, ਤੁਹਾਨੂੰ ਪਤਾ ਹੀ ਆ। ਤਾਂ ਫਿਰ ਅਖੀਰ ਤੇ ਫਾਈਨਲ ਸਹਿਮਤੀ ਹੁੰਦੀ ਆ, ਫਿਰ ਆਪਾਂ ਦੇਖਦੇ ਹੁੰਦੇ ਆ ਕਿ ਇੱਕ ਮਾਲਾ 'ਚ ਮੋਤੀਆਂ ਵਾਂਗੂ ਪਰੋਏ ਜਾਂਦੇ ਆ। ਤਾਂ ਇਹ ਸ਼ੁਰੂਆਤੀ ਫੇਜ਼ ਹੈ ਇਸ ਚੀਜ਼ ਦਾ ਕਿ ਭਾਈ ਅਸੀਂ ਸਮਰਥਨ ਦੇਵਾਂਗੇ। ਫਿਰ ਉਸ ਤੋਂ ਬਾਅਦ ਹੁਣ ਇਹ ਸ਼ੁੱਕਰਵਾਰ ਦੱਸਦੇ ਆ ਕਿ 101 ਕਿਸਾਨਾਂ ਦਾ ਜੱਥਾ ਤੇ 6 ਮੈਂਬਰੀ ਕਮੇਟੀ ਜਿਹੜੀ ਆ ਖਨੌਰੀ ਮੋਰਚੇ ਤੇ ਜਾਏਗੀ। ਫਿਰ ਉਹੀ ਗੱਲ ਆ ਗਈ ਨਾ ਜਿਹੜੀ ਆਪਾਂ ਕਰ ਰਹੇ ਆ ਕਿ ਉਸ ਤੋਂ ਬਾਅਦ ਇਹ ਇੱਕ ਮਿਲਣੀ ਕਰਨਗੇ। ਉਸ ਤੋਂ ਇਲਾਵਾ ਕੁਝ ਜਿਹੜੇ ਮੁੱਦੇ ਆ ਉਹਨਾਂ ਤੇ ਇਹਨਾਂ ਦੀ ਸਹਿਮਤੀ ਬਣੇਗੀ, ਸਾਰਾ ਕੁਝ ਸੌਟ ਹੋਏਗਾ ਸੈਟਲਮੈਂਟ ਕਰਕੇ। ਫਿਰ ਉਸ ਤੋਂ ਬਾਅਦ ਅਗਲੀ ਰੰਗਤ ਜਿਹੜੀ ਉਹ ਦੇਖਣ ਨੂੰ ਮਿਲੇਗੀ। ਤਾਂ ਕੁੱਲ ਮਿਲਾ ਕੇ ਮੇਰੇ ਖਿਆਲ ਦੇ ਨਾਲ ਦੋਹਾਂ ਹੀ ਧੜਿਆਂ ਨੂੰ ਅਹਿਸਾਸ ਹੋਇਆ ਕਿ ਕਸ਼ੀਦਗੀ ਕੁਝ ਜ਼ਿਆਦਾ ਹੀ ਵੱਧ ਗਈ। ਕਾਕਾ ਸਿੰਘ ਕੋਟੜਾ ਦੇ ਬਿਆਨ, ਰੁਲਦੂ ਸਿੰਘ ਮਾਨਸਾ ਦੇ ਬਿਆਨ, ਦੋਨੇ ਹੀ ਇੱਕ ਦੂਜੇ ਦੇ ਉਲਟ ਮੋਰਚਿਆਂ ਤੇ। ਫਿਰ ਇਸ ਤੋਂ ਇਲਾਵਾ ਰਕੇਸ਼ ਟਕੈਤ, ਉਹ ਤੇ ਅੱਜ ਵੀ ਕਹੀ ਜਾਂਦਾ ਸੀਗਾ। ਦੇਖੋ ਟਕੈਤ ਹੈ ਨਾ ਜਿਹੜਾ, ਟਕੈਤ ਤਾਂ ਤੁਹਾਨੂੰ ਪਤਾ ਹੈ ਨਾ ਕਿ ਪੰਜਾਬ ਦੇ ਵਿੱਚ ਵੜਨ ਤੋਂ ਪਹਿਲਾਂ ਪ੍ਰਵੀਨ ਜੀ
ਇਹੀ ਸਿੱਧੂਪੁਰ ਵਾਲਿਆਂ ਦੀ ਮਲੋਟ ਦੇ ਵਿੱਚ ਪਹਿਲੀ ਇੱਕ ਦਾਣਾ ਮੰਡੀ ਦੇ ਸ਼ੈੱਡ ਹੇਠ ਮੀਟਿੰਗ ਸੀਗੀ ਤੇ ਉਸ ਦਿਨ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਟਕੈਤ ਕਿਸ ਘਰ 'ਚ ਬੈਠਾ ਹੈ। ਜੀ ਜੀ, ਬਿਲਕੁਲ ਬਿਲਕੁਲ। ਇਹਨੇ ਜਾ ਕੇ ਸਵੇਰ ਦੇ ਪਰੌਂਠੇ ਜੈਣੀ ਦੇ ਘਰ ਖਾਧੇ ਸਨ। ਤਾਂ ਗੱਲ ਇਹ ਆ ਕਿ ਟਕੈਤ ਠੀਕ ਹੈ, ਟਕੈਤ ਦੇ ਅਥਰੂਆਂ ਪਿੱਛੇ ਵੀ ਕਹਾਣੀ ਹੈ, ਕਿਤੇ ਤੁਹਾਨੂੰ ਉਹ ਵੀ ਖੋਲ ਕੇ ਦੱਸਾਂਗਾ। ਜੀ, ਜਿਹੜੇ ਉਹ ਅਥਰੂ ਹੈ ਨਾ, ਇਹ ਪਾਣੀ ਅੱਖੀਆਂ ਦਾ ਬਿਨਾ ਗੱਲ ਤੋਂ ਡੁੱਲਦਾ ਨਹੀਂ, ਉਹ ਕੁਝ ਤਾਂ ਲੱਗਦੀ ਸੀ ਜਿਹਦਾ ਚੇਤਾ ਭੁੱਲਦਾ ਨਹੀਂ। ਤਾਂ ਗੱਲ ਇਹ ਆ ਕਿ ਉਹ ਪਾਣੀ ਡੁੱਲਿਆ ਸੀਗਾ, ਉਹਨੇ ਮੋਰਚਾ ਡੁੱਲਣ ਤੋਂ ਬੇਸ਼ੱਕ ਬਚਾ ਲਿਆ, ਪਰ ਉਹਦੇ ਪਿਛਲੀ ਇੱਕ ਕਹਾਣੀ ਹੋਰ ਵੀ ਆ। ਤਾਂ ਖੈਰ ਟਕੈਤ ਨੇ ਅੱਜ ਫੇਰ ਉਹੀ ਗੱਲ ਕਹੀ ਦੁਹਰਾਈ ਆ ਕਿ ਦੇਖੋ, ਜਿੱਥੇ ਭਾਜਪਾ ਦਾ ਰਾਜ ਹੈ ਨਾ, ਉੱਥੇ ਹੀ ਅੰਦੋਲਨ ਕਰਨ ਦਾ ਫਾਇਦਾ ਹੈ। ਤੇ ਯਾਨੀ ਅਦਰ ਸਟੇਟ ਦੇ ਵਿੱਚ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ। ਮੈਂ ਇਹੀ ਕਹਿ ਰਿਹਾ ਕਿ ਉਹਨਾਂ ਦਾ ਸਗੋਂ ਫਾਇਦਾ। ਤਾਂ ਹੁਣ ਦੇਖੋ ਉਹ ਕੀ ਕਰਨ। ਕਮਾਲ ਦੀ ਗੱਲ, ਇਹਦਾ ਮਤਲਬ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਭੱਜ ਕੇ ਹਰਿਆਣੇ 'ਚ ਵੜਨ, ਸਾਡੇ ਬੰਦੇ ਹੋਰ ਮਰ ਜਾਣ। ਕਮਾਲ ਦੀ ਗੱਲ ਆ। ਤੇ ਤੁਸੀਂ ਦਿੱਲੀ ਕਿਉਂ ਨਹੀਂ ਸੀ ਵੜਿਆ? ਥੋੜੇ ਦਿਨ ਪਹਿਲਾਂ ਇਹਨਾਂ ਨੇ ਯੂਪੀ ਥਾਣੀ ਵੜਨਾ ਸੀਗਾ। ਹਾਂਜੀ ਹਾਂਜੀ, ਬਿਲਕੁਲ। ਫਿਰ ਐਨ ਮੌਕੇ ਤੇ ਕੈਂਸਲ ਕਰ ਦਿੱਤਾ ਸੀਗਾ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਇਹਨਾਂ ਨੂੰ ਸਮਝਣੀਆਂ ਪੈਣਗੀਆਂ ਕਿਸਾਨ ਆਗੂਆਂ ਨੂੰ। ਤਾਂ ਬਿਹਤਰ ਆ ਪ੍ਰਵੀਨ ਜੀ, ਪਹਿਲਾਂ ਤੇ ਬੈਠਣ, ਇੱਕ ਰੂਪ ਰੇਖਾ ਉਹ ਲਿਖਣ ਕਿ ਕੀਤਾ ਕੀ ਜਾ ਸਕਦਾ, ਕਿਉਂਕਿ ਉਹਨਾਂ ਦੇ ਬੰਦੋਬਸਤ ਤੇ ਉਹੀ ਰਹਿਣੇ ਆ ਨਾ, ਰਹਿਣੇ ਆ ਕਿ ਇਸ ਸਟੇਜ ਤੇ ਅੱਗੇ ਕਿੱਦਾਂ ਵਧਿਆ ਜਾ ਸਕਦਾ ਹੈ। ਕਿ ਸਟੇਟ ਨਾਲ ਟਕਰਾਇਆ ਵੀ ਗੱਲ ਨਹੀਂ ਬਣਨੀ, ਪਿੱਛੇ ਹਟਿਆ ਵੀ ਗੱਲ ਨਹੀਂ ਬਣਨੀ, ਕਿਉਂਕਿ ਹੁਣ ਤੇ APMC MSP ਦਾ ਛੱਡੋ, ਹੁਣ ਤੇ APMC ਤੇ ਵੀ ਉਹ ਕਿਤੇ ਨਾ ਕਿਤੇ ਕੁਹਾੜਾ ਲੈ ਕੇ ਪੈ ਗਏ ਨੇ। ਵੀ ਮਤਲਬ ਕਿ ਇਹਨਾਂ ਚੀਜ਼ਾਂ ਚੋਂ ਅਸੀਂ ਕਿਸ ਤਰੀਕੇ ਨਾਲ ਆਪਣੀ ਇਹ ਲੜਾਈ ਵਿੱਢ ਕੇ ਜਿੱਤਣੀ ਆ, ਉਹਦਾ ਖਾਕਾ ਸਾਰਾ ਇਹਨਾਂ ਨੂੰ ਤਿਆਰ ਕਰਨਾ ਪਊਗਾ। ਤੇ ਇਹ ਰੌਸ਼ਨ ਦਿਮਾਗ ਹੈਗੇ ਆ, ਤਜਰਬੇਕਾਰ ਲੋਕ ਹੈਗੇ ਆ। ਹੋ ਸਕਦਾ ਪ੍ਰਵੀਨ ਜੀ ਆਪਣੀ ਰਾਜਨੀਤਿਕ ਰੂਪਰੇਖਾ, ਰਣਨੀਤਿਕ ਰੂਪਰੇਖਾ, ਇਹ ਸਾਰਾ ਕੁਝ ਜਿਹੜਾ ਹੈ ਮਿਲਾ ਕੇ ਕੁਝ ਐਸਾ ਕੱਢਣ ਕਿ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਹੋ ਸਕੇ। ਅੱਜ ਪ੍ਰਿਯੰਕਾ ਗਾਂਧੀ ਨੇ ਵੀ ਡੱਲੇਵਾਲ ਜੀ ਦੇ ਹੱਕ ਦੇ ਵਿੱਚ ਮੋਦੀ ਸਾਹਿਬ ਨੂੰ ਕਿਹਾ ਕਿ ਬਈ ਇੱਕ ਇਨਸਾਨ, ਇੱਕ ਕਿਸਾਨ ਨੇਤਾ ਮਰ ਰਿਹਾ ਹੈ ਤੇ ਤੁਸੀਂ ਗੱਲਬਾਤ ਕਿਉਂ ਨਹੀਂ ਤੋ। ਤਾਂ ਹੋ ਸਕਦਾ ਹੈ ਕਿਉਂਕਿ ਕਾਫੀ ਗੱਲਾਂ ਹੁਣ ਗਾਂ ਤੱਕ ਚਲੇ ਗਈਆਂ ਤੇ ਇਧਰੋਂ ਜੇ ਏਕਤਾ ਦਾ ਵੀ ਅੱਜ ਵੇਖੀਏ ਤਾਂ ਇਹ ਵੀ ਇਨਪੁਟ ਉਹਨਾਂ ਕੋਲ ਪਹੁੰਚ ਹੀ ਜਾਣਾ। ਜੇ ਆਪਾਂ ਖਬਰ ਕਰ ਰਹੇ ਹਾਂ ਤਾਂ ਉਹਨਾਂ ਕੋਲ ਵੀ ਪਹੁੰਚ ਜਾਣਾ। ਤਾਂ ਮੇਰੇ ਖਿਆਲ ਦੇ ਨਾਲ ਹੋ ਸਕਦਾ, ਪੋਸੀਬਿਲਿਟੀ ਹੈ, ਸੰਭਾਵਨਾ ਹੈ ਕਿ ਫਿਰ ਟੇਬਲ ਤੇ ਵੀ ਬੁਲਾ ਲਿਆ ਜਾਵੇ। ਤਾਂ ਬਹਰਹਾਲ ਤਾਂ ਮੇਰੇ ਖਿਆਲ ਦੇ ਨਾਲ ਇੱਕ ਰਸਤਾ ਬਚਦਾ ਕਿ ਜਿਹੜੀ ਆਪੋਜੀਸ਼ਨ ਹੈ, ਆਪੋਜੀਸ਼ਨ ਮਤਲਬ ਕਿ ਇਸ ਵੇਲੇ ਇੰਡੀਆ ਦੀ ਪੋਲਿਟੀ ਦੀ ਹਿਸਟਰੀ ਦੀ ਜੇ ਕਹਿ ਲਈਏ ਕਿ ਮਜ਼ਬੂਤ ਵਿਰੋਧੀ ਧਿਰ ਚੋਂ ਇੱਕ, ਕਿ ਇਸ ਨੂੰ ਮੇਰੇ ਖਿਆਲ ਦੇ ਨਾਲ ਜੇ ਪ੍ਰੈਸ਼ਰਾਈਜ਼ ਕਰਕੇ ਜਾਂ ਸਹਿਮਤ ਕਰਕੇ ਇਸ ਨੂੰ ਜ਼ੋਰਦਾਰ ਤਰੀਕੇ ਨਾਲ ਆਪਦੇ ਹੱਕ 'ਚ ਭੁਗਤਾ ਲੈਣ, ਕਿਉਂਕਿ ਸੱਤਾ ਧਿਰ ਨਹੀਂ ਭੁਗਤਦੀ ਹੁੰਦੀ ਨਾ, ਜੀ ਜੀ, ਬਿਲਕੁਲ। ਆਪੋਜੀਸ਼ਨ ਤੁਹਾਡੇ ਹੱਕ 'ਚ ਭੁਗਤ ਸਕਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਫੇਰ ਗੱਲਬਾਤ ਦਾ ਕਹਿ ਲਓ ਕਿ ਨਜ਼ਾਰਾ ਵੀ ਵੱਜੇਗਾ ਤੇ ਫਿਰ ਨਾ ਕਿਆ ਖੂਬ ਨਜ਼ਾਰਾ ਹੈ। ਤਾਂ ਗੱਲ ਹੈ ਕਿ ਫਿਰ ਕਹਾਣੀ ਬਣ ਸਕਦੀ ਹੈ। ਅਦਰਵਾਈਜ਼ ਗੱਲ ਇਹ ਆ ਕਿ ਖਿੰਡੀ ਹੋਈ ਸ਼ਕਤੀ ਤੁਹਾਨੂੰ ਪਤਾ ਮਿੱਟੀ ਦੇ ਸਮਾਨ ਹੁੰਦੀ ਹੈ। ਹਰਿਆਣੇ ਵਾਲਾ ਜੱਟ ਐਤਕੀ ਤੁਸੀਂ ਦੇਖਿਆ ਹੋਣਾ, ਉਹ ਤੇ ਬਿਲਕੁਲ ਪਾਵਰਲੈਸ ਹੋ ਕੇ ਬੈਠਾ ਹੈ ਨਾ। ਉਹਨੂੰ ਤੇ ਸਦਮੇ 'ਚ ਭੇਜ ਦਿੱਤਾ ਭਾਜਪਾ ਨੇ, ਉਹ ਤੇ ਸਦਮੇ ਦਾ ਸ਼ਿਕਾਰ ਹੋ ਗਿਆ। ਸੋ ਇਸ ਕਰਕੇ ਉਸ ਜਾਟ ਨੂੰ ਜਿਹੜਾ ਕਿ ਬਿਲਕੁਲ ਕਹਿ ਲਓ ਕਿ ਜਿੱਦਾਂ ਆਪਾਂ ਨਹੀਂ ਹੁੰਦਾ ਕਿ ਕੋਈ ਬੰਦਾ ਟੁੱਟ ਜਾਂਦਾ ਲੱਕ ਤੋੜਵੀਂ ਹਾਰ ਦੇ ਨਾਲ, ਹਾਂਜੀ ਹਾਂਜੀ, ਤਾਂ ਉਹਨੂੰ ਉਸ ਹਾਰ ਤੋਂ ਕੱਢਣਾ ਪਊਗਾ, ਗਮ ਤੋਂ ਕੱਢਣਾ ਪਊਗਾ। ਗਮਜ਼ਦਾ ਹੋਇਆ ਜਾਟ ਹੈ ਜਿਹੜਾ ਹਰਿਆਣੇ ਦਾ, ਕਿਉਂਕਿ ਪੰਜਾਬ ਤੇ ਹਰਿਆਣੇ ਦੀ ਲੜਾਈ ਹੀ ਹਮੇਸ਼ਾ ਅੱਗੇ ਤੁਰਦੀ ਆ ਤੇ ਉਹੀ ਟੇਬਲ ਤੱਕ ਪਹੁੰਚਦੀ ਆ। ਉਹਦੇ 'ਚ ਯੂਪੀ ਵਾਲੇ ਰਲਣ ਤਾਂ ਫਿਰ ਕਹਿੰਦੇ ਹੁੰਦੇ ਕਿ ਕਰੇਲਾ ਨਿੰਮ ਤੇ ਚੜੇ ਵਾਲਾ ਹਿਸਾਬ ਕਿਤਾਬ ਆ। ਤਦ ਹੀ ਜਾ ਕੇ ਗੱਲ ਬਣੇਗੀ। ਦੂਜੇ ਦੇਸ਼ ਦੇ ਕਿਸਾਨ ਵਿਚਾਰੇ ਉਹ ਗਰੀਬ ਨੇ, ਦੂਰ ਨੇ, ਉਹ ਰੌਲਾ ਸ਼ੌਲਾ ਬਹੁਤਾ ਨਹੀਂ ਪਾਉਂਦੇ, ਚਲੋ ਥੋੜਾ ਬਹੁਤਾ ਸਮਰਥਨ ਜ਼ਰੂਰ ਕਰ ਦਿੰਦੇ। ਕਹਾਣੀ ਤੇ ਇੱਥੋਂ ਹੀ ਤੁਰਨੀ ਹੈ ਜਦੋਂ ਵੀ ਤੁਰਨੀ। ਜੀ ਜੀ, ਬਿਲਕੁਲ ਬਿਲਕੁਲ। ਨਾਲੇ ਚਲੋ ਇਹ ਵੀ ਆ ਮਿੰਟੂ ਜੀ, ਦੇਖੋ ਸਰਕਾਰਾਂ ਕੋਲ ਇਨਪੁਟ ਤਾਂ ਸਾਰੀ ਹੁੰਦੀ ਹੋਈ ਆ, ਜਿਵੇਂ ਤੁਸੀਂ ਦੱਸਿਆ ਹੀ ਆ ਵੀ ਮੀਟਿੰਗਾਂ ਦਾ ਜਿਹੜਾ ਦੌਰ ਆ ਜਾਂ ਸਹਿਮਤੀ ਆ, ਇਹਨਾਂ ਨੇ ਹੁਣ ਇਹ ਪਹਿਲਾਂ ਹੀ ਅਸਲ ਦੇ ਵਿੱਚ ਸਟੈਪ ਆ ਵੀ ਚਲੋ ਇਹ ਇੱਕ ਦੂਜੇ ਦੇ ਨਾਲ ਤੇ ਤੁਰਨ ਨੂੰ ਤਿਆਰ ਤਾਂ ਹੋਏ, ਪਹਿਲਾਂ ਤਾਂ ਤਿਆਰ ਵੀ ਨਹੀਂ ਸੀਗੇ। ਬਾਕੀ ਆਉਣ ਵਾਲੇ ਦਿਨ ਬੜੇ ਅਹਿਮ ਨੇ, ਉਹ ਰਣਨੀਤਿਕ ਤੌਰ ਤੇ ਕਿਵੇਂ ਇਹਨਾਂ ਦੇ ਜਿਹੜੇ ਫੈਸਲੇ ਨੇ ਉਹ ਕਿਵੇਂ ਅੰਦੋਲਨ ਨੂੰ ਹੋਰ ਬੂਸਟ ਕਰਦੇ ਨੇ, ਇਹ ਦੇਖਣ ਵਾਲੀ ਗੱਲ ਹੋਊਗੀ। ਤੇ ਪੰਜਾਬ ਦੇ ਵਿੱਚੋਂ ਵੋਟਾਂ ਦੀ ਗੱਲ ਕਰੀਏ ਮਿੰਟੂ ਜੀ, ਹਜ਼ਾਰਾਂ ਵੋਟਾਂ ਘਟ ਗਈਆਂ ਕਹਿੰਦੇ।
ਹਾਂਜੀ ਦੇਖੋ, ਇੰਡੀਆ ਦੇ ਵਿੱਚ ਨਾ ਇਹ ਵੀ ਹੁਣ ਅਜੀਬੋ-ਗਰੀਬ ਵੀ ਕਹਾਣੀ ਆ ਜੀ। ਕਿ ਵੋਟਾਂ ਘੱਟ ਜਾਂਦੀਆਂ, ਕਿਧਰੇ ਵੱਧ ਜਾਂਦੀਆਂ। ਰਾਜੀਵ ਕੁਮਾਰ ਜੀ ਆਉਂਦੇ ਆ ਜਿਹੜੇ ਭਾਰਤ ਦੇ ਚੋਣ ਕਮਿਸ਼ਨਰ ਆ, ਹੂੰ, ਉਹ 5-7 ਮਨਪ੍ਰੀਤ ਬਾਦਲ ਵਾਂਗੂ ਸ਼ੇਰ ਸੁਣਾ ਦਿੰਦੇ ਆ। ਜੀ, 1-2 ਕੋਈ ਇਤਿਹਾਸ ਦੇ ਹਵਾਲੇ ਦੇ ਦਿੰਦੇ ਆ ਜੀ, ਤੇ 5-7 ਨਰਿੰਦਰ ਮੋਦੀ ਦੀ ਸਰਕਾਰ ਦੇ ਹੱਕ 'ਚ ਤਰਕ ਦੇ ਦਿੰਦੇ ਆ ਹੂੰ, ਤੇ ਫਿਰ ਮੁੜ ਕੇ ਉਹ ਕੌਡੀ ਦੇ ਮਾੜੇ ਵਾਂਗੂ ਜਿਹਦਾ ਕਿਤੇ ਇੱਕ ਵਾਰੀ ਟੱਚ ਲੱਗ ਜਾਵੇ, ਉਹ ਫਿਰ ਢਾਹ ਨਹੀਂ ਦਿੰਦਾ, ਦਬਾ-ਦਬ ਹੁੰਦਾ ਕਿ ਹੱਦਿਆਂ 'ਚ ਵੜ ਜਾਵੇ, ਨਿਕਲ ਜਾਂਦੇ ਆ। ਜੀ, ਇਸ ਕਰਕੇ ਮਤਲਬ ਕਹਾਣੀ ਬੜੀ ਉਲਝਵੀਂ ਜੀ ਆ। ਦੇਖੋ ਪੰਜਾਬ ਦੇ ਵਿੱਚ ਕੀ ਹੋਇਆ ਕਿ 81,174 ਵੋਟ ਕੱਟ ਗਈ। ਹੂੰ, 81,174 ਵੋਟ ਗਾਇਬ ਹੋ ਗਈ। ਹੁਣ ਕਿਵੇਂ ਹੋ ਗਈ? ਹੂੰ, ਹੂੰ, ਵੀ ਮਤਲਬ ਕਿ ਜੇ ਵੋਟਰਾਂ ਦੀ ਗਿਣਤੀ ਦੇਖੀਏ ਤਾਂ 21 ਚ ਆਪਣੇ 2,09,45,758, 22 ਚ 2,12,75,066, 2023 ਚ 2011 2,11,92,854, ਯਾਨੀ ਇੱਥੇ ਘਟ ਗਈ। ਹੂੰ, ਹੂੰ, 23 ਚ ਕਿੰਨੀ ਘਟ ਗਈ? 82,212। ਤੇ ਜਨਵਰੀ 24 ਚ ਫਿਰ 2,12,32,308 ਹੋ ਜਾਂਦੀ ਹੈ। 14 ਮਈ 24 ਚ ਇਹ ਹੋ ਜਾਂਦੀ ਹੈ ਵੱਧ ਕੇ 2,14,61,739। ਜੀ, ਤੇ ਹੁਣ ਬਾਅਦ ਦੇ ਵਿੱਚ ਹਿਸਾਬ ਲਾ ਲਓ ਕਿ 25 ਦੇ ਵਿੱਚ ਫਿਰ ਇਹ ਰਹਿ ਜਾਂਦੀ ਹੈ ਮਹਿਜ਼ 2,13,000 2,13,80,565। ਹੂੰ, ਹੂੰ, ਤਾਂ ਮਤਲਬ ਕਿ 81,174 ਦੀ ਗਿਰਾਵਟ। ਤਾਂ ਯਾਨੀ ਜੇ ਆਪਾਂ ਦੇਖੀਏ ਕਿ 22, 23, 24, 25 ਤਾਂ ਇਹਨਾਂ 4 ਸਾਲਾਂ ਦੇ ਵਿੱਚ ਬਈ 2 ਵਾਰੀ ਇਹ ਵੋਟਾਂ ਘਟੀਆਂ ਨੇ। ਹੁਣ ਕਮਾਲ ਦੀ ਗੱਲ ਇਹ ਆ ਕਿ ਚਲੋ ਇਹ ਹਵਾਲਾ ਦੇ ਰਹੇ ਨੇ ਜਿਹੜੇ ਆਪਣੇ ਇੱਥੋਂ ਦੇ ਸੂਬੇ ਦੇ ਕਹਿ ਲਏ ਚੋਣ ਅਧਿਕਾਰੀ ਆ ਜਿਹੜੇ ਸਿਬਨ ਸਾਹਿਬ, ਉਹ ਕਹਿੰਦੇ ਆ ਕਿ ਬਈ ਦੇਖੋ ਮਤਲਬ ਵੋਟਾਂ ਵੀ ਵੱਖੋ ਵੱਖਰੀ ਕਿਸਮ ਦੀਆਂ ਹੁੰਦੀਆਂ। ਵਿਧਾਨ ਸਭਾ, ਲੋਕ ਸਭਾ ਦੀਆਂ ਵੋਟਾਂ ਜਦੋਂ ਹੁੰਦੀਆਂ ਨੇ, ਡਰਾਈਵ ਚਲਾਈ ਜਾਂਦੀ ਆ ਤੇ ਲੋਕ ਉਤਸ਼ਾਹ ਦੇ ਨਾਲ ਨਾਂ ਸੂਚੀਆਂ 'ਚ ਦਰਜ ਕਰਾਉਂਦੇ ਆ। ਫਿਰ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੋ ਸਕਦੇ, ਵੋਟਰਾਂ ਦੀ ਮੌਤ ਹੋ ਜਾਂਦੀ ਆ, ਉਹ ਨਾਂ ਹਟਾ ਦਿੱਤੇ ਜਾਂਦੇ ਆ, ਰਾਜ ਤੋਂ ਸ਼ਿਫਟ ਹੋ ਜਾਂਦੇ ਆ ਲੋਕ, ਵਗੈਰਾ ਵਗੈਰਾ। ਪਰ ਪ੍ਰਵੀਨ ਜੀ ਕਮਾਲ ਦੀ ਗੱਲ ਇਹ ਆ, ਹਾਂਜੀ, ਚਲੋ ਠੀਕ ਆ, ਇਹ ਅੰਕੜੇ ਨੇ, ਆਪਾਂ ਅੰਕੜੇ ਦੇ ਲਿਹਾਜ਼ ਨਾਲ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਹੈਰਾਨੀਜਨਕ ਢੰਗ ਨਾਲ ਵੋਟਾਂ ਘਟਦੀਆਂ ਵੱਧਦੀਆਂ ਨੇ। ਹੂੰ, ਹੂੰ, ਵੀ ਜੇ ਤਾਂ ਵੱਧਦੀਆਂ ਨੇ ਤਾਂ ਉਹ ਜੇ ਤੁਸੀਂ ਦੇਖੋਗੇ ਤਾਂ ਬਹੁਤ ਸੀਮਤ ਗਿਣਤੀ ਹੁੰਦੀ ਹੈ। ਜੀ, ਜੇ ਉਹ ਘਟਦੀਆਂ ਨੇ ਤਾਂ ਕਾਫੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਤਾਂ ਗੱਲ ਇਹ ਹੈ ਕਿ ਚਲੋ ਠੀਕ ਹੈ, ਅਸੀਂ ਸਾਰੀਆਂ ਗੱਲਾਂ ਇਹਨਾਂ ਦੀਆਂ ਮੰਨ ਲੈਂਦੇ ਹਾਂ, ਪਰ ਦਿੱਲੀ ਦੇ ਵਿੱਚ ਇੱਕ ਕੌਤਕ ਬੜਾ ਅਜੀਬ ਆ ਨਾ ਹੂੰ, ਹੂੰ, ਕਿ ਜਿਹੜੀ ਮਈ 24 ਦੇ ਵਿੱਚ ਉਹਨਾਂ ਦੀ ਵੋਟਰ ਲਿਸਟ ਸੀਗੀ ਤੇ ਹੁਣ ਦੇ ਮੁਕਾਬਲੇ ਉਹਨਾਂ ਦੇ ਤੇ ਉੱਥੇ 7 ਲੱਖ ਵੋਟਰ ਵੱਧ ਗਏ ਜੀ। ਹੂੰ, 70 ਹਲਕਿਆਂ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਐਵਰੇਜ ਫਿਰ ਮੇਰੇ ਖਿਆਲ ਦੇ ਨਾਲ 10-11 ਹਜ਼ਾਰ ਦੀ ਪੈ ਜਾਂਦੀ ਹੈ। ਜੀ, ਜੀ, ਤਾਂ ਕੀ ਉੱਥੇ ਮਰਨੇ ਬੰਦ ਹੋ ਗਏ ਨੇ ਲੋਕ? ਹੂੰ, ਤਾਂ ਉੱਥੇ ਤੇ ਆਵਾਜਾਈ ਸਾਡੇ ਨਾਲੋਂ ਵਧੇਰੇ ਹੁੰਦੀ ਆ ਕਿਤੇ, ਹਾਂਜੀ, ਹਾਂਜੀ, ਪ੍ਰਵਾਸੀ ਆਉਂਦੇ ਜਾਂਦੇ ਰਹਿੰਦੇ ਨੇ ਦਿੱਲੀ 'ਚ। ਤਾਂ ਇਹ ਸਮਝ ਤੋਂ ਪਰੇ ਆ। ਮਤਲਬ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਬੀਰਬਲ ਦੀ ਖਿਚੜੀ ਵਾਲਾ ਹਿਸਾਬ ਕਿਤਾਬ ਹੋਇਆ ਪਿਆ। ਜਿਹੜਾ ਇੰਡੀਆ ਦੇ ਵਿੱਚ ਵੋਟਾਂ ਦਾ ਕੰਮ ਆ ਨਾ, ਹੂੰ, ਹੂੰ, ਉਹ ਬਹੁਤ ਹੀ ਔਖਾ ਹੈ ਸਮਝਣਾ। ਤਾਂ ਜੀ, ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਕਹਿ ਲਓ ਕਿ ਕਾਫੀ ਚਰਚਾ ਮਿਲ ਰਹੀ ਆ ਕਿ 81,174 ਵੋਟਾਂ ਕੁਝ ਮਹੀਨਿਆਂ ਦੇ ਅੰਦਰ ਅੰਦਰ ਘਟੀਆਂ ਨੇ। ਉਹਨਾਂ ਨੇ ਬੇਸ਼ੱਕ ਤਰਕ ਦਿੱਤੇ ਨੇ ਜੀ, ਚੋਣ ਅਧਿਕਾਰੀਆਂ ਨੇ, ਪਰ ਦੂਸਰੇ ਪਾਸੇ ਜੇ ਦੇਖੀਏ ਤਾਂ ਦਿੱਲੀ ਦੇ ਵਿੱਚ ਕਮਾਲ ਹੋਇਆ ਪਿਆ। ਜੀ। ਸੁਖਪਾਲ ਖਹਿਰਾ ਦੀ ਗੱਲ ਕਰੀਏ, ਮਿੰਟੂ ਜੀ ਕਾਫੀ ਸਮੇਂ ਬਾਅਦ ਐਕਟਿਵ ਨਜ਼ਰ ਆਏ ਆ ਤੇ ਪੰਜਾਬ ਸਰਕਾਰ ਦੇ ਵਿਰੁੱਧ ਕਾਰਵਾਈ ਮੰਗੀ ਹੈ ਉਹਨਾਂ ਨੇ। ਸੁਖਪਾਲ ਸਿੰਘ ਖਹਿਰਾ, ਹਾਂਜੀ ਬਿਲਕੁਲ, ਇੱਕ ਇੰਟਰਵਿਊ ਆਈ ਸੀਗੀ ਪਿੱਛੇ ਜੀ ਉਹਨਾਂ ਦੀ, ਹੂੰ, ਹੂੰ, ਉਹ ਮੈਂ ਸੁਣ ਰਿਹਾ ਸੀ ਉਹਦੇ ਕੁਝ ਅੰਸ਼। ਸੁਖਪਾਲ ਸਿੰਘ ਖਹਿਰਾ ਦੀ ਚੁੱਪੀ ਤੇ ਸਵਾਲ ਇਹ ਵੀ ਸੀਗੇ ਕਿ ਮਨਮੋਹਨ ਸਿੰਘ ਦੀ ਮੌਤ ਵੇਲੇ ਵੀ ਕੋਈ ਬੋਲੇ ਨਹੀਂ ਬਹੁਤਾ। ਜੀ, ਥੋੜਾ ਬਹੁਤਾ ਕਿਤੇ ਬੋਲੇ ਹੁਣ ਤੇ ਮੈਨੂੰ ਪਤਾ ਨਹੀਂ, ਪਰ ਵੈਸੇ ਮੈਂ ਤੇ ਕਿਤੇ ਦੇਖਿਆ ਨਹੀਂ। ਹੂੰ, ਹੂੰ, ਉਦੋਂ ਵੀ ਇਹ ਪਾਸੇ ਹੀ ਰਹੇ ਨੇ। ਹੂੰ, ਹੂੰ, ਹੁਣ ਇਹਨਾਂ ਨੇ ਕਿਤੇ ਨਾ ਕਿਤੇ ਸਰਗਰਮੀ ਜਿਹੜੀ ਉਹ ਵਿੱਢੀ ਆ। ਉਹਦੇ ਕਈ ਕਾਰਨ ਹੋ ਸਕਦੇ ਆ, ਕੋਈ ਪਰਿਵਾਰਕ ਰੁਝੇਵਾਂ ਹੋਵੇ ਜਾਂ ਅਗਲੇ ਦਾ ਕੋਈ ਆਪਦਾ ਹਿਸਾਬ ਕਿਤਾਬ ਹੋ ਸਕਦਾ। ਹੂੰ, ਹੂੰ, ਪਰੰਤੂ ਹੁਣ ਇਹਨਾਂ ਨੇ ਇੱਕ ਖੱਤ ਲਿਖਿਆ ਕੇਂਦਰ ਸਰਕਾਰ ਨੂੰ, ਮੋਟਾ ਭਾਈ ਨੂੰ, ਜੀ,
ਇਹ ਕਹਿੰਦੇ ਆ ਦੇਖੋ ਜਿਹੜਾ ਤੁਸੀਂ CCL ਦਿੱਤਾ, ਵੈਸੇ ਤਾਂ ਹੁਣ ਜਦੋਂ ਮੋਟਾ ਬਾਈ ਨੂੰ ਖਤ ਲਿਖਿਆ ਤੇ ਲੋਕਾਂ ਦੇ ਤਾਂ ਕੰਨ ਹੀ ਖੜੇ ਹੋ ਜਾਣਗੇ ਹਾਂਜੀ ਹਾਂਜੀ ਬਿਲਕੁਲ ਕਿ ਬਿਲਕੁਲ। ਬਾਈ ਮਨਮੋਹਨ ਸਿੰਘ ਦੇ ਮਾਮਲੇ ਦੇ ਵਿੱਚ ਤੇ ਬੋਲਿਆ ਨਹੀਂ, ਹੂੰ, ਖਤ ਲਿਖ ਰਹੇ ਆ ਅਮਿਤ ਸ਼ਾਹ ਨੂੰ। ਹੈ ਨਾ ਕਮਾਲ ਦੀ। ਜੀ ਪਰ ਉਹਦੇ ਚ ਅੱਗੇ ਜਾ ਕੇ ਗੱਲ ਸਾਫ਼ ਹੁੰਦੀ ਆ ਕਿ ਇਹਨਾਂ ਨੇ ਚਿੱਠੀ ਲਿਖੀ ਹੈ CBI ਦੀ ਜਾਂਚ ਵਾਸਤੇ। ਇਹ ਤੁਹਾਨੂੰ ਪਤਾ ਹੈ ਮੋਟਾ ਬਾਈ ਦੀਆਂ ਤੇ ਉਂਗਲਾਂ ਤੇ ਨੱਚਦੀਆਂ ਨੇ ਏਜੰਸੀਆਂ। ਹੂੰ, ਇਹਨਾਂ ਨੇ CBI, ਵੈਸੇ ਇਹ ਵੀ ਗੱਲ ਬਣੇਗੀ ਜਿਵੇਂ ਸੁਖਜਿੰਦਰ ਲੋਪੋ ਸਾਡਾ ਬੇਲੀ ਨੇ ਕਹਿੰਦਾ ਮਤਲਬ ਤੇਰੀ ਗੱਲ ਵਿੱਚ ਵੀ ਲੌਜਿਕ ਹੈ। ਹੁਣ ਇਸ ਗੱਲ ਵਿੱਚ ਵੀ ਇੱਕ ਲੌਜਿਕ ਨਿਕਲੇਗਾ ਕਿ ਬਾਈ ਇਹਨਾਂ ਨੂੰ ਤੇ ਆਪ ਸੈਂਟਰਲ ਏਜੰਸੀ ਨੇ ਬੜਾ ਵਕਤਾਂ ਚ ਪਾਇਆ ਸੀ। ਹੂੰ, ਹੁਣ ਇਹਨਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਸੈਂਟਰਲ ਏਜੰਸੀ ਤੇ ਜਗ ਗਿਆ, ਹੂੰ, ਜੰਮ ਗਿਆ। ਤਾਂ ਮਤਲਬ ਕਿ ਗੱਲਾਂ ਚੋਂ ਗੱਲਾਂ ਮਲਾ ਲੌਜਿਕ ਨਿਕਲਦੇ। ਖੈਰ ਚਲੋ ਛੱਡੋ ਇਹ ਵੀ ਕਿ ਇਹਨਾਂ ਨੇ ਜਿਹੜੀ ਜਾਂਚ ਮੰਗੀ ਹੈ, ਗੱਲ ਬਹੁਤ ਪਾਏਦਾ, ਜੀ ਗੱਲ ਉਹ ਸੁੱਟਣ ਵਾਲੀ। ਹੂੰ, ਹੂੰ, ਬਾਕੀ ਕੱਲ ਨੂੰ ਗੱਲ ਕਿੱਧਰ ਨੂੰ ਜਾਣੀ ਹੈ ਸਿਆਸਤਦਾਨ ਜਾਣਨ। ਇਹ ਕਹਿੰਦੇ ਆ ਕਿ 24 ਚ ਝੋਨੇ ਦੀ ਖਰੀਦ ਵਾਸਤੇ 43,000 ਕਰੋੜ ਰੁਪਏ ਦੀ CCL ਸੀ। CCL ਕੀ ਹੁੰਦੀ ਹੈ? ਕੈਸ਼ ਕ੍ਰੈਡਿਟ ਲਿਮਟ, ਹਾਂਜੀ ਜਿਹੜਾ ਕਿ RBI ਜਾਰੀ ਕਰਦਾ ਹੈ। ਹੂੰ, ਹੂੰ, ਠੀਕ ਹੈ ਨਾ ਜੀ। ਇਹਦੇ ਵਾਸਤੇ ਫੂਡ ਵਾਸਤੇ, ਪ੍ਰੋਕਿਉਰਮੈਂਟ ਵਾਸਤੇ ਇਹਨਾਂ ਨੇ ਜਿਹੜਾ ਲੌਜਿਕ ਦਿੱਤਾ ਹੈ ਮੱਲੋ, ਉਹ ਇਹ ਆ ਕਿ ਬਾਈ 2320 ਇਹ MSP ਸੀ ਝੋਨੇ ਦੀ, ਜੀ ਤੇ ਉਹ ਤੇ ਵਿਕਿਆ 150-500 ਰੁਪਏ ਥੱਲੇ ਪ੍ਰਤੀ ਕੁਇੰਟਲ। ਹੂੰ, ਹੂੰ, ਤੇ ਫਿਰ CCL ਦਾ ਬਾਕੀ ਬਚਿਆ ਪੈਸਾ ਕਿੱਥੇ ਗਿਆ ਸਰ? ਹੂੰ, ਬਹੁਤ ਵੱਡੀ ਗੱਲ ਹੈ। ਹੂੰ, ਤੇ ਮੈਂ ਇੱਥੋਂ ਦੇ ਬੰਦਿਆਂ ਨੂੰ, NRIs ਨੂੰ ਬਹੁਤ ਵਾਰੀ ਕਿਹਾ ਕਿ ਸਾਹਿਬ ਇਹ ਕਦੇ ਵੀ ਫਸਲੀ ਚੱਕਰ ਚੋਂ ਤੁਹਾਨੂੰ ਨਹੀਂ ਕੱਢ ਸਕਦੇ। ਕਮਾਈ ਹੈ ਇਹਨਾਂ ਦੀ ਬਹੁਤ ਉਹਦਾ ਵੱਡੀ। ਬਹੁਤ ਵੱਡਾ ਨੈਟਵਰਕ ਹੈ ਸਾ, ਹੂੰ, ਬਹੁਤ ਵੱਡਾ ਨੈਟਵਰਕ ਆ। ਕਿਉਂਕਿ ਮੈਂ ਤੇ ਇਹਨਾਂ ਦੇ ਵਿੱਚ ਹੀ ਰਹਿਣਾ ਜਨਾਬ। ਜੀ ਮਤਲਬ ਸਾਰੇ ਆੜਤੀਆਂ ਛਾੜਤੀਆਂ ਤੋਂ ਲੈ ਕੇ ਸਾਰੇ ਸਿਸਟਮ ਤੋਂ ਵਾਕਫ ਆ। ਤਾਂ ਇਹ ਤਾਂ ਥੱਲੇ ਇੱਕ ਮਤਲਬ ਕਿ ਜਿਹੜਾ ਮਤਲਬ ਕਿ ਦਰਜਾ ਹੇਠਲਾ ਹੈ, ਉਹਦੇ ਤੋਂ ਲੈ ਕੇ FCI ਵਾਲੇ ਜਿਹੜੇ ਆ ਨਾ, ਹਾਂਜੀ ਹਾਂਜੀ ਚੈਨਲ ਵਾਲਿਆਂ ਨੂੰ ਚੈੱਕ ਰਿਲੀਜ਼ ਕਰਨ ਤੱਕ ਦਾ ਕਮਿਸ਼ਨ ਲੈਂਦੇ ਨੇ। ਹੂੰ, ਤਾਂ CCL ਤਾਂ ਇੱਕ ਨਾ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖਾ ਹੀ ਚੋਖਾ ਹੀ ਚੋਖਾ, ਨਾ ਕੁਝ ਕਰਨਾ ਪਵੇ ਨਾ ਕੋਈ ਬਦਨਾਮੀ। ਤਾਂ ਕੈਸ਼ ਕ੍ਰੈਡਿਟ ਲਿਮਟ, ਅੱਛਾ ਇਹਦੇ ਇਸੇ ਤਰ੍ਹਾਂ ਹੀ ਤੇ ਅਕਾਲੀਆਂ ਦੇ ਰਾਜ ਵੇਲੇ ਤੁਹਾਨੂੰ ਪਤਾ 30-31,000 ਕਰੋੜ ਦਾ ਕਰਜ਼ਾ ਚੜ ਗਿਆ ਸੀ ਮੁੜ ਕੇ। ਹਾਂਜੀ ਹਾਂਜੀ ਉਹ ਤੇ ਸਰ ਉਹ ਕਿਸ਼ਤਾਂ ਚ ਮੁੜਦਿਆਂ 56,000 ਕਰੋੜ ਤੱਕ ਜਾਣਾ ਸ਼ਾਇਦ। ਹੂੰ, ਆਹੀ ਤੇ ਚੀਜ਼ਾਂ ਨੇ। ਹਾਂਜੀ ਤਾਂ ਕੈਸ਼ ਕ੍ਰੈਡਿਟ ਲਿਮਟ ਦਾ ਇਹਦਾ ਤੇ ਪਤਾ ਲੱਗਣਾ ਚਾਹੀਦਾ ਸਰ, ਕਿੰਨਾ ਖਰਚਾ ਹੋਇਆ। ਠੀਕ ਹੈ ਨਾ, ਕਿੰਨੀ MSP ਦਿੱਤੀ ਇਹਨਾਂ ਨੇ, ਕਿੰਨਾ ਖਰਚਾ ਹੋਇਆ। ਇਹ ਤੇ RTI ਦਿੰਦੇ ਨਹੀਂ, ਜਵਾਬ ਨਹੀਂ ਦਿੰਦੇ, ਨਹੀਂ ਤੇ ਇਹ ਚੀਜ਼ਾਂ ਤੇ ਨਿਕਲ ਆ ਸਕਦੀਆਂ ਨੇ। ਹੂੰ, ਤੇ ਬਾਕੀ ਪੈਸਾ ਕੀ ਤੁਸੀਂ ਉਹਨਾਂ ਨੂੰ ਵਾਪਸ ਕਰਦੇ ਹੋ ਜਾਂ ਇੱਧਰ ਉੱਧਰ ਹੀ ਹੋ ਜਾਂਦਾ ਕਿ ਅਸੀਂ ਦਿੱਤਾ ਤੇ ਹੇਠਾਂ ਤੇ ਆਪਾਂ ਨੂੰ ਪਤਾ ਹੈ ਨਾ ਹਰੇਕ ਮੰਡੀ ਚ ਕਾਟ ਚੱਲੀ ਹੈ ਸਰ। ਹਾਂਜੀ ਹਾਂਜੀ ਚਲੋ ਔਨ ਕੈਮਰਾ ਤਾਂ ਨਹੀਂ ਕਹਿੰਦੇ ਤੁਸੀਂ ਆ ਜਾਓ, ਮੈਂ ਤੁਹਾਨੂੰ ਘੱਟੋ ਘੱਟ ਮੇਰੇ ਜਿੰਨੇ ਹੈਗੇ ਨੇ ਸਰਕਲ ਚ ਘੱਟੋ ਘੱਟ ਆ 2-3 ਮੰਡੀਆਂ ਜਿਹੜੀਆਂ ਸਾਡੇ ਨੇੜੇ 25-30 ਆੜ੍ਹਤੀਏ ਮੇਰੇ ਦੋਸਤ ਨੇ, ਮੈਂ ਤੁਹਾਨੂੰ ਟੇਬਲ ਤੇ ਬਿਠਾ ਕੇ ਪੁੱਛਾ ਦੂੰ ਕਿ ਕਿੰਨੀ ਕਾਟ ਚੱਲੀ ਹੈ। ਕਿਉਂਕਿ ਉਹਨਾਂ ਤੋਂ ਗਾਂ ਸ਼ੈਲਰ ਵਾਲਿਆਂ ਨੇ ਲਈ, ਸ਼ੈਲਰਾਂ ਵਾਲਿਆਂ ਨਾਲ ਇੰਸਪੈਕਟਰਾਂ ਦੀ, FCI ਤੋਂ ਮਤਲਬ ਕਿ ਇੱਕ ਚੇਨ ਹੈ ਤੇ ਉੱਤੇ ਤੱਕ ਨਾ ਜਾਂਦਾ ਹੋਏਗਾ ਫਿਰ। ਤੋ ਇਸ ਕਰਕੇ ਸਭ ਇਹ ਤੇ ਸਭ ਦਾਲ ਹੀ ਕਹਿ ਲੋ ਕਿ ਕਾਲੀ ਆ, ਕਾਲੀ ਕੀ ਪਤਾ ਨਹੀਂ ਕਿਹੜੇ ਕਿਹੜੇ ਰੰਗ ਦੀ ਨੀਲੀ ਨੂਲੀ ਹੋਈ ਪਈ ਹੁਣ ਤੇ ਖਰਾਬ ਹੋ ਕੇ। ਤੋ ਇਹ ਇਹਨਾਂ ਨੇ ਜਾਂਚ ਮੰਗੀ ਆ CBI ਦੀ, ਪਰ ਉਹਨਾਂ ਨੇ ਕੀ ਗੱਲ ਗੋਲਣੀ ਆ, ਉਹ ਜਿੱਦਣ ਗੱਲ ਗੋਲਣਗੇ ਫਿਰ ਉਹਨਾਂ ਨੇ ਇਹਨਾਂ ਦੀਆਂ ਫਾਈਲਾਂ ਹੀ ਬਣਾ ਲੈਣੀਆਂ। ਤੇ ਜਦੋਂ 27 ਨੇੜੇ ਹੋਇਆ ਉਦੋਂ ਅੱਜ ਹੁਣ ਜਿਵੇਂ ਟੈਂਡਰ ਘੁਟਾਲੇ ਦਾ ਮੰਗ ਲਿਆ ਨਾ ਇਹਨਾਂ ਨੇ, ਉਹ ਕਹਿੰਦੇ ਆਸ਼ੂ ਤੇ ਛੁੱਟ ਗਿਆ। ਏਦਾਂ ਕਰੋ ਮਾਨ ਸਾਹਿਬ, ਜਿਹੜੇ ਤੁਹਾਡੇ ਰਾਜ ਚ ਪਹਿਲੇ ਸਾਲ ਟੈਂਡਰ ਹੋਇਆ ਨਾ, ਜ਼ਰਾ ਉਹਨਾਂ ਦਾ ਹਿਸਾਬ ਦੇ ਦਿਓ। ਪੀੜੀ ਵਾਲੇ ਕਹਿੰਦੇ ਆ ਕਿ ਤੁਸੀਂ ਉਹ ਵਹੀ ਫੋਲੋ। ਸਾਡਾ ਸੇਠ ਹੁੰਦਾ ਸੀ ਨਾ, ਉਹ ਜੀਤ ਲਾਲ ਜੀ ਸੇਠ ਹੁੰਦੇ ਸੀ ਸਾਡੇ, ਫੌਤ ਹੋ ਗਏ। ਤੇ ਉਹ ਕਿਸੇ ਨੂੰ ਪੁੱਛਣਾ ਕਿ ਸੇਠ ਕਿੰਨੇ ਪੈਸੇ ਬਣ ਗਏ ਹੁੰਦੇ, ਮੈਂ ਨਹੀਂ ਬੋਲਦਾ ਭਾਈ, ਵਹੀ ਬੋਲੇਗੀ ਹੁਣ ਇਹਦੇ ਚੋਂ, ਮੈਂ ਨਹੀਂ ਬੋਲਣਾ। ਮੈਨੂੰ ਨਹੀਂ ਪਤਾ ਵੀ ਇਹਦੇ ਵਿੱਚੋਂ ਬਕਾਇਆ ਜਿੰਨਾ ਨਿਕਲੇਗਾ ਉਹ ਵਹੀ ਦੱਸੂਗੀ। ਤਾਂ ਇਸੇ ਤਰ੍ਹਾਂ ਹੁਣ ਉਹ ਕਹਿੰਦੇ ਕਿ ਵਹੀ ਬੋਲੇ ਬਈ ਤੁਹਾਡੀ,
ਤਾਂ ਇਹ ਜਿਹੜਾ ਕੈਸ਼ ਕ੍ਰੈਡਿਟ ਲਿਮਿਟ ਵਾਲਾ ਨਾ ਸਰ, ਇਹ ਕਦੇ ਫਸਲੀ ਚੱਕਰ ਚੋਂ ਪੰਜਾਬ ਨੂੰ ਨਿਕਲ ਨਹੀਂ ਦੇਗਾ। ਕਿਉਂ? ਕਿਉਂਕਿ ਕੰਫਰਟ ਜ਼ੋਨ 'ਚ ਕਿਸਾਨ ਵੀ ਆ ਤੇ ਉੱਤੇ ਹਾਕਮ ਵੀ ਕੰਫਰਟ ਜ਼ੋਨ 'ਚ ਆ। ਫਿਰ ਕਿਹਨੂੰ ਤਕਲੀਫ ਕਰਨ ਦੀ ਪਈ ਆ ਦੱਸੋ? ਹਾਂਜੀ, ਜਿਹੜੇ ਮੰਡੀਆਂ 'ਚੋਂ ਚੁਕਾਈ ਦਾ ਮਾਮਲਾ ਹੈ ਜਾਂ ਹੋਰ ਜਿਹੜੇ ਜਿਹੜੀ ਝਾਰ ਆਪਾਂ ਕਹਿ ਦਿੰਦੇ ਹਾਂ ਝੋਨੇ ਦੀ ਜਾਂ ਕਣਕ ਦੀ ਬਚਦੀ ਹੈ, ਕੋਈ ਉਹਦੇ ਟੈਂਡਰ ਨੇ ਜਾਂ ਕੋਈ ਬਾਰਦਾਨੇ ਦੇ ਟੈਂਡਰ ਨੇ, ਕਿੰਨੇ ਪ੍ਰਕਾਰ ਦੇ ਤਾਂ ਟੈਂਡਰ ਹੀ ਨੇ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਮਿੰਟੂ ਜੀ। ਤੇ ਜਿਹੜੇ ਚੈੱਕਾਂ ਦੇ ਸਾਈਨ ਹੁੰਦੇ ਨੇ ਉਹ ਥੋੜ੍ਹੋ ਫਿਰ ਜਿਹੜੇ ਚੈੱਕਾਂ ਦੇ ਸਾਈਨ ਕਰਨ ਦੀ ਕਮਿਸ਼ਨ ਲੈਂਦੇ ਨੇ ਉਹ ਕਦੋਂ ਕੱਢਣਗੇ ਪੰਜਾਬ ਨੂੰ ਫਸਲੀ ਇਸ ਚੱਕਰ ਦੇ ਵਿੱਚੋਂ ਉਹ ਕਦੋਂ ਕਹਿਣਗੇ ਫਸਲੀ ਵਿਭਿੰਨਤਾ ਲਿਆਓ? ਉਹ ਤਾਂ ਕਹਿਣਗੇ ਆਹੀ ਠੀਕ ਹੈ, ਸਾਡੀ ਆਹ ਫਸਲ ਚੰਗੀ ਨਿਕਲਦੀ ਹੈ, ਠੀਕ ਹੈ ਬਸ। ਵਿਧਾਇਕ ਹਾਂ, ਦੇ ਉਹਨਾਂ ਦਾ ਝਾੜ ਖੜਾ ਹੈ ਜੀ, ਉਹਨਾਂ ਦਾ ਝਾੜ ਚੰਗਾ ਨਿਕਲਦਾ। ਖਸਮਾਂ ਦਾ। ਹਾਂਜੀ, ਹਾਂਜੀ, ਬਿਲਕੁਲ। ਤੇ ਮਿੰਟੂ ਜੀ, ਵਕੀਲ ਵਿਧਾਇਕ ਦੇ ਭਰਾ ਦੇ ਖਿਲਾਫ ਨਿਤਰਿਆ ਜੀ, ਇਹ ਕਿਹੜੇ ਵਿਧਾਇਕ ਸਾਹਿਬ ਨੇ? ਇਹ ਦੇਖੋ, ਅਮਲੋਹ ਤੋਂ ਨੇ, ਬਿਡਿੰਗ ਸਾਹਿਬ ਵਿਧਾਇਕ ਹੈ ਜਿਹੜੇ, ਉਹਨਾਂ ਦੇ ਭਰਾ ਨੇ, ਉਹ ਵੀ ਪੇਸ਼ੇ ਤੋਂ ਵਕੀਲ ਨੇ। ਇੰਟਰਸਟਿੰਗ ਕਹਾਣੀ ਆ। ਇਹ ਲੜਾਈ ਹੋਈ ਆ ਕੋਈ ਜਿੱਦਣ ਇਲੈਕਸ਼ਨ ਸੀ। ਵਕੀਲ ਕਹਿੰਦੇ ਆ ਕਿ ਜਿਹੜਾ ਝਗੜਾ ਹੈ ਉਹਦੇ ਵਿੱਚ ਇੱਕ ਵਕੀਲ ਸੀ ਸਾਡਾ, ਤਾਂ ਉਹਨੂੰ ਵੱਟ ਮਾਰਿਆ ਗਿਆ। ਤੇ ਜਿਹਦੇ ਤੋਂ ਬਾਅਦ ਪੁਲਿਸ ਨੇ ਹੁਣ ਇੰਨੇ ਦਿਨ ਬੀਤਣ ਦੇ ਬਾਵਜੂਦ ਮਾਮਲਾ ਨਹੀਂ ਦਰਜ ਕੀਤਾ ਹੈਗਾ। ਇਸ ਕਰਕੇ ਅੱਜ ਲੁਧਿਆਣੇ ਦੇ ਜਿਹੜੇ ਵਕੀਲ ਸੀਗੇ ਉਹ ਜ਼ਿਆਦਾਤਰ ਹੜਤਾਲ ਤੇ ਚਲੇ ਗਏ, ਸਟ੍ਰਾਈਕ ਤੇ ਚਲੇ ਗਏ। ਪਰ ਇੰਟਰਸਟਿੰਗ ਗੱਲ ਹੈ ਕਿ ਅਮਲੋਹ ਦੇ ਸ਼ਾਇਦ ਬਾਰ ਐਸੋਸੀਏਸ਼ਨ ਵਾਲੇ ਦੂਜੇ ਪਾਸੇ ਜੀ। ਹੁਣ ਕਹਾਣੀ ਹੈ ਕਿ ਵਿਧਾਇਕ ਦਾ ਭਰਾ ਵੀ ਸ਼ਾਇਦ ਵਕੀਲ ਹੈ, ਕਿਉਂਕਿ ਇਹਨਾਂ ਦੇ ਧੜੇ ਨਾਲ ਵੀ ਗੱਲ ਹੋਈ। ਵਕੀਲਾਂ ਨੇ ਤੇ ਆਪਣਾ ਵਰਸ਼ਨ ਰੱਖ ਹੀ ਦਿੱਤਾ ਸਾਰਿਆਂ ਦੇ ਸਾਹਮਣੇ ਕਿ ਪੁਲਿਸ ਮਾਮਲਾ ਦਰਜ ਕਰੂਗੀ, ਉਦੋਂ ਤੱਕ ਨਹੀਂ ਤਾਂ ਫਿਰ ਇਦਾਂ ਹੀ ਅਸੀਂ ਚੱਲਾਂਗੇ। ਪਰ ਦੂਜੇ ਧੜੇ ਦਾ ਕਹਿਣਾ ਇਹ ਆ ਕਿ ਬਿਲਕੁਲ ਝੜਪ ਵੀ ਹੋਈ, ਲੜਾਈ ਵੀ ਹੋਈ। ਹਾਲਾਂਕਿ ਜਿਹੜੇ ਵਿਧਾਇਕ ਹੈ ਉਹ ਅਫੀਸ਼ੀਅਲੀ ਕੁਝ ਨਹੀਂ ਬੋਲੇ। ਜਦੋਂ ਉਹਨਾਂ ਦੇ ਕਹਿ ਲਓ ਧੜੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਲੜਾਈ ਬੇਸ਼ੱਕ ਹੋਈ ਆ, ਉੱਥੇ ਲੜਾਈ ਨਹੀਂ, ਝੜਪ ਹੋਈ, ਤਲਕ ਕਲਾਮੀ ਹੋਈ। ਬਲਕਿ ਉਸ ਤੋਂ ਬਾਅਦ ਵਿਧਾਇਕ ਦੇ ਭਰਾ ਦੀ ਗੱਡੀ ਦਾ ਸ਼ੀਸ਼ਾ ਟੁੱਟਾ, ਪਰ ਵਿਧਾਇਕ ਜਾਂ ਉਹਦਾ ਭਰਾ ਇਸ ਕਰਕੇ ਚੁੱਪ ਰਹਿ ਗਿਆ ਕਿ ਕਾਹਨੂੰ ਐਵੇਂ ਰੌਲਾ ਪਾਉਣਾ ਹੈ, ਇਲੈਕਸ਼ਨ ਚੱਲਦਾ ਹੈ। ਹੁਣ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਉਹ ਵਕੀਲ, ਉਪਰੁਕਤ ਵਕੀਲ ਜਿਹੜਾ ਹੈ ਉਹ ਨਾਮਜ਼ਦ ਆ, ਉਹਨੂੰ ਕਢਾਉਣ ਵਾਸਤੇ ਪ੍ਰੈਸ਼ਰ ਦੀ ਗੇਮ ਹੈ। ਤਾਂ ਮਤਲਬ ਕਿ ਦੋਹੇ ਹੀ ਧਿਰਾਂ ਇੱਕ ਦੂਜੇ ਤੇ ਕਥਿਤ ਤੌਰ ਤੇ ਇਲਜ਼ਾਮ ਲਾ ਰਹੇ ਨੇ। ਤਾਂ ਦੇਖਣਾ ਹੋਏਗਾ। ਪਰ ਇਹਦੇ ਨਾਲ ਕੀ ਆ ਕਿ ਦੇਖੋ, ਵਕੀਲ ਹੜਤਾਲ ਤੇ ਤਾਂ ਜੱਜ ਕੋਈ ਕੰਮ ਨਹੀਂ ਕਰ ਸਕਦੇ, ਤੇ ਜੇ ਜੱਜ ਕੰਮ ਨਹੀਂ ਕਰਨਗੇ ਤਾਂ ਕਚਹਿਰੀਆਂ ਨਾਲ ਜੁੜਿਆ ਜਿੰਨਾ ਰੋਜ਼ਮਰਰਾ ਦਾ ਕੰਮ ਆ ਤਾਂ ਉਸ ਦਿਨ ਦਾ ਉਹ ਬੇਕਾਰ ਹੋ ਜਾਏਗਾ। ਕਿੰਨੇ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਹੈ ਸਾਹਿਬ। ਤਾਂ ਖੈਰ, ਇਹ ਮਸਲਾ ਜਿਹੜਾ ਨਿਬੜਨਾ ਚਾਹੀਦਾ ਹੈ, ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਔਰ ਦੂਜੀ ਗੱਲ ਇਹ ਕਿ ਇਹ ਪੜ੍ਹੇ ਲਿਖੇ ਤਬਕਾ ਹੁੰਦਾ, ਚਲੋ ਹਰੇਕ ਦੀ ਜਿਹੜੀ ਆ ਰਾਜਨੀਤਿਕ ਵਿਚਾਰਧਾਰਾ ਹੁੰਦੀ ਆ। ਵਕੀਲ ਦੂਜੀ ਧਿਰ ਤੋਂ ਸਨ, ਇਹ ਇਧਰੋਂ ਸੀਗੇ, ਤਾਂ ਚਲੋ ਹੋ ਜਾਂਦੇ, ਟਕਰਾਓ ਵੀ ਹੋ ਜਾਂਦੇ ਆ ਕਈ ਵਾਰ। ਚਲੋ ਪੜ੍ਹੇ ਲਿਖੇ ਲੋਕ ਨੇ, ਇਹਨਾਂ ਨੂੰ ਇਹ ਚੀਜ਼ ਜਿਹੜੀ ਆ ਉਹ ਠੀਕ ਆ, ਮੇਰੇ ਖਿਆਲ ਦੇ ਨਾਲ ਤੇ ਕੰਪਰੋਮਾਈਜ਼ ਤੱਕ ਲਿਜਾਣੀ ਚਾਹੀਦੀ ਹੈ। ਪਹਿਲੀ ਗੱਲ ਤੇ ਆ ਕਿ ਜੇ ਝਗੜਾ ਹੋ ਗਿਆ, ਜੇ ਨਹੀਂ ਤਾਂ ਜੋ ਬਣਦਾ ਸਰਦਾ, ਜੋ ਉਹਦੇ ਤੇ ਬਣਦਾ ਉਹਦੇ ਤੇ ਕਾਰਵਾਈ ਕਰੋ, ਜੋ ਉਹਦੇ ਤੇ ਬਣਦਾ ਉਹਦੇ ਤੇ ਕਾਰਵਾਈ ਕਰੋ। ਘੱਟੋ ਘੱਟ ਲੋਕਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਖਮਿਆਜ਼ਾ ਨਾ ਭੁਗਤਣਾ ਪਵੇ। ਜੀ, ਬਿਲਕੁਲ, ਬਿਲਕੁਲ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਪਟਿਆਲੇ ਦਾ ਇੱਕ ਵੱਡਾ ਕੋਈ ਅਧਿਕਾਰੀ ਗ੍ਰਿਫਤਾਰ ਕੀਤਾ ਗਿਆ ਜੀ, ਕਿਸ ਮਾਮਲੇ ਦੇ ਵਿੱਚ? ਹਾਂਜੀ, ਜਿਹੜਾ ਇਹ ਅਧਿਕਾਰੀ ਗ੍ਰਿਫਤਾਰ ਕੀਤਾ ਗਿਆ ਨਾ, ਇਹ ਤੇ ਚਲੋ ਮਤਲਬ ਕਿ ਉਹ ਆਂਦੇ ਹੁੰਦੇ ਆ ਨਾ ਕਿ ਜੋ ਫੜਿਆ ਗਿਆ ਚੋਰ ਜਿਹੜਾ ਨਿਕਲ ਗਿਆ ਉਹ ਸਾਧੂ ਹੈ ਜੀ। ਨਗਰ ਨਿਗਮ ਦਾ ATP ਹੈ ਜਿਹੜਾ, ਇਹਨੂੰ ਕੀ ਬੋਲਦੇ ਹੁੰਦੇ ਆਪਾਂ, ਅਸਿਸਟੈਂਟ ਟਾਊਨ ਪਲਾਨਰ ਹੁੰਦਾ ਸ਼ਾਇਦ, ਇਹਨੂੰ ATP ਕਹਿੰਦੇ ਆਪਾਂ ਜੀ। ਇਹ ਹੁੰਦੇ ਆ ਸਭ, ਇਹਨਾਂ ਦਾ ਕੰਮ ਕੀ ਹੁੰਦਾ ਹੈ, ਇਹ ਨਕਸ਼ੇ ਵਗੈਰਾ ਪਾਸ ਕਰਦੇ ਆ, ਨਕਸ਼ੇ ਵਗੈਰਾ। ਤਾਂ ਸਭ ਤੋਂ ਮਹੱਤਵਪੂਰਨ ਚੀਜ਼ ਹੁੰਦੀ ਹੈ ਜਦੋਂ ਵੱਡੇ ਸ਼ਹਿਰਾਂ 'ਚ ਘਰ ਪਾਏ ਜਾਂਦੇ ਆ ਨਕਸ਼ਾ, ਜਾਂ ਕਮਰਸ਼ੀਅਲੀ ਤੁਸੀਂ ਕੋਈ ਚੀਜ਼ ਬਣਾਉਣੀ ਹੈ ਸਰ। ਭਾਈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਗਿਰਜਾਂ ਕਿਸੇ ਪਿੰਡ ਦੇ ਵਿੱਚ ਨੇ ਤੇ ਉਹ ਆ ਇੱਥੇ ਨੇ ਸਰ। ਬੜੇ ਵੱਡੇ ਵੱਡੇ ਕਾਰੋਬਾਰੀਆਂ ਨਾਲ ਬੈਠਣ ਦਾ ਮੌਕਾ ਮਿਲਦਾ ਹੈ ਜੀ। ਇੱਕ ਸ਼ਖਸ ਨੇ ਦੱਸਿਆ, ਉਹਨੇ ਜ਼ੀਰਕਪੁਰ ਹਸਪਤਾਲ ਵੀ ਬਣਾਇਆ ਸੀਗਾ, ਹੁਣ ਮੈਂ ਨਾਂ ਨਹੀਂ ਲੈ ਸਕਦਾ, ਤੇ ਕਲੋਨੀਆਂ ਵਗੈਰਾ ਵੀ ਕੱਟੀਆਂ। ਉਹਨੇ ਕਿਹਾ ਕਿ ਮਿੰਟੂ ਜੀ, ਜਦੋਂ ਅਸੀਂ ਸ਼ੁਰੂ ਕਰਦੇ ਆ ਨਾ, ਪਹਿਲੀ ਗੱਲ ਹੈ ਕਿ ਇੰਨਾ ਉਲਝਣ ਭਰਿਆ ਕੰਮ ਹੈ NOC ਵਗੈਰਾ ਲੈਣ ਦਾ, ਫਾਈਲਾਂ ਕਲੀਅਰ ਕਰਨ ਦਾ,
ਕਿ ਬੰਦਾ ਅੱਕ ਜਾਂਦਾ ਹੈ ਤੇ ਉਹ ਫਿਰ ਮਤਲਬ ਕਿ ਆ ਕੇ ਆਪ ਹੀ ਦੱਸਦੇ ਆ ਕਿ ਉਹਦਾ ਤੁਸੀਂ ਪਤਾ ਨਹੀਂ ਕਿੰਨਾ ਲਾਓਗੇ, ਇੰਨਾ ਕਰੋਗੇ ਤੇ ਸਾਨੂੰ ਇੰਨਾ ਕੁ ਦਿਓ, ਸਾਰਾ ਉੱਕਾ ਪੁੱਕਾ ਕਰਾਣਾ। ਤੇ ਜੇ ਨਹੀਂ ਦਿੰਦੇ ਤਾਂ ਗਿਰਜਾ ਵਾਂਗੂ ਚਰੂੰਡਦੇ ਆ ਸਨ ਜੀ ਤੇ ਪ੍ਰੋਜੈਕਟ ਕਹਿੰਦੇ ਕਿੱਥੇ ਸ਼ੁਰੂ ਹੋਣਗੇ ਤੁਹਾਡੇ ਪੰਜਾਬ 'ਚ, ਕਿੱਥੇ ਇਨਵੈਸਟਰ ਆਏਗਾ? ਇਹ ਤਾਂ ਗਿਰਜਾ ਤਾਂ ਉਡੀਕਦੀਆਂ ਰਹਿੰਦੀਆਂ ਨੇ ਕਿ ਕਦੋਂ ਕੋਈ ਇਨਵੈਸਟਰ ਆਵੇ, ਕਦੋਂ ਕੋਈ ਕਾਰੋਬਾਰੀ ਕੋਈ ਪ੍ਰੋਜੈਕਟ ਸ਼ੁਰੂ। ਸਾਡੇ ਨਾਲ ਵੀ ਹੋਈ, ਅਸੀਂ ਕੋਈ ਟਿਕਾਣਾ ਬਣਾ ਸੀਗੇ, ਨਾਲੇ ਅਸੀਂ ਸ਼ਹਿਰ ਦੀ ਹਦੂਦ 'ਚ ਨਹੀਂ ਸੀਗੇ ਤੇ ਗਾਂ ਜਦੋਂ ਉਹ ਸਕੂਟਰ ਜਿਹਾ ਲੈ ਕੇ ਤੇ ਬੰਦਾ ਝਾਤੀਆਂ ਮਾਰਦਾ, ਫਿਰ ਮੈਂ ਹੋ ਰਿਹਾ ਵਾ ਕਿਵੇਂ ਉਹ ਪ੍ਰਧਾਨ, ਮੈਂ ਕਿਹਾ ਨਿਕਲਦਾ ਹੋਇਆ ਤੇ ਢੇਗਾ ਪ੍ਰਧਾਨ। ਮੈਂ ਕਿਹਾ ਤੁਸੀਂ ਲੋਕੇਸ਼ਨਾਂ ਲੱਭਦੇ ਫਿਰਦੇ ਹੋ, ਕਿਹੜਾ ਮਾੜੀ ਜੀ 4 ਦੀਵਾਰੀ ਕੱਢੇ? ਸਹੀ ਮੈਂ ਮਾਮਾ ਇਹ ਤੇ ਦਿਹਾਤੀ ਏਰੀਆ ਪੈਂਦਾ। ਸਹੀ ਗੱਲ। ਸੋ ਇਹ ਕਿ ਕੋਈ ਕਮਰਸ਼ਲੀ ਹੈ ਸਾਡਾ ਬਹਿਣ ਉੱਠਣ ਦਾ ਟਿਕਾਣਾ, ਤੇ ਉਹਨੇ ਤੇ ਸਕੂਟਰ ਫੈਂਕਦਾ ਮੁੜ ਕੇ। ਤਾਂ ਮਤਲਬ ਕਿ ਇਸ ਤਰ੍ਹਾਂ ਬੰਦੇ ਰੱਖੇ ਨੇ ਕਿ ਜਾਂ ਦੇਖ ਨਵੀਂ ਉਸਾਰੀ ਕਿੱਥੇ ਸਟਾਰਟ ਹੋ ਰਹੀ ਹੈ, ਕੁੰਡੀ ਕਿੱਥੇ ਪਾਉਣੀ ਹੈ। ਤਾਂ ਬਹੁਤ ਬੁਰਾ ਹਾਲ ਹੈ ਜੀ। ਇਹ ATP 50,000 ਰੁਪਇਆ ਲੈਂਦਾ ਫੜਿਆ ਗਿਆ, ਨਕਸ਼ਾ ਪਾਸ ਕਰਵਾਉਣ ਦਾ ਲੱਖ ਰੁਪਈਆ ਮੰਗਿਆ ਸੀ, ਅੱਧ ਹਾਲੇ ਲਿਆ, ਹੁਣ ਮਤਲਬ ਕਿ ਅੱਧ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਇਹਨੂੰ ਦੇ ਦਿੱਤਾ ਜਾਏਗਾ। ਸੋ ਉੱਥੇ ਜਾ ਕੇ ਅਦਾਇਗੀ ਹੋਏਗੀ। ਬੁਰੀ ਹੁੰਦੀ ਹੈ ਇਹਨਾਂ ਦੇ ਨਾਲ ਜਦੋਂ ਵਿਜੀਲੈਂਸ ਚੱਕਦੀ ਆ। ਅੱਛਾ ਪ੍ਰਵੀਨ ਜੀ, ਇੱਕ ਵੱਡੀ ਖਬਰ ਆ ਰਹੀ ਆ, ਅੰਮ੍ਰਿਤਸਰ ਦੀ ਗੁਮਟਾਲਾ ਚੌਂਕੀ ਆ, ਉਹਦੇ ਬਾਹਰ ਬਲਾਸਟ ਹੋਇਆ। ਬਹੁਤ ਵੱਡੀ ਖਬਰ ਹੈ। ਗੁਮਟਾਲਾ ਚੌਂਕੀ ਕਾਫੀ ਜ਼ਿਆਦਾ ਰੁੱਝੀ ਹੋਈ ਆ, ਤਾਂ ਉਹਦੇ ਬਾਹਰ ਬਲਾਸਟ ਹੋ ਗਿਆ ਜੀ। ਹਾਂਜੀ, ਲਗਾਤਾਰ ਬਲਾਸਟ ਹੋ ਰਹੇ ਨੇ ਪੰਜਾਬ 'ਚ। ਵੱਡੀ ਖਬਰ ਹੈ ਇਸ ਵੇਲੇ ਦੀ ਕਿ ਚੌਂਕੀ ਦੇ ਬਾਹਰ ਬਲਾਸਟ ਹੋ ਗਿਆ ਹੁਣੇ ਦੇਰ ਸ਼ਾਮ। ਜੀ ਤੇ ਮਿੰਟੂ ਜੀ, ਜਾਂਦੇ ਗੱਲ ਕਰੀਏ ਆਪਾਂ ਇੰਡੀਆ ਗੱਠਜੋੜ ਦੀਆਂ ਪ੍ਰਾਪਤੀਆਂ ਦੇ, ਜੇਕਰ ਮੁਲਾਂਕਣ ਦੀ ਗੱਲ ਕਰੀਏ ਫਿਰ ਤਾਂ ਕੰਮ ਲੰਬਾ ਬਹੁਤ ਹੋ ਜਾਊਗਾ। ਪਰ ਉਮਰ ਅਬਦੁੱਲਾ ਕਹਿ ਰਹੇ ਨੇ, ਉਹ ਕਹਿੰਦੇ ਕਿ ਇੰਡੀਆ ਗੱਠਜੋੜ ਤਾਂ ਹੁਣ ਖਤਮ ਕਰ ਦੇਣਾ ਚਾਹੀਦਾ। ਦੇਖੋ ਉਮਰ ਅਬਦੁੱਲਾ ਤੇ ਹੁਣ ਕੀ ਕਹੀਏ, ਇਹ ਚੋਣ ਜਿੱਤ ਕੇ ਹੀ ਹੋਰ ਹੀ ਬਿਆਨ ਜੇ ਬਦਲ ਗਏ ਸੀਗੇ। ਇਹਨਾਂ ਦਾ ਕੰਮ ਇਹੀ ਆ, ਤਾਂ ਇਹਨਾਂ ਦਾ ਹਿਸਾਬ ਕਿਤਾਬ ਕਸ਼ਮੀਰ ਦੇ ਵਿੱਚ ਇਦਾਂ ਦਾ ਹੀ ਆ। ਇਹ ਬੋਲੇ ਨੇ ਕਿ ਬਲਾਕ ਨੂੰ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਇਹਦੇ 'ਚ ਨਾ ਏਜੰਡਾ ਨਾ ਲੀਡਰਸ਼ਿਪ ਆ। ਗੱਠਜੋੜ ਦੀ ਆਖਰੀ ਬੈਠਕ 7 ਮਹੀਨੇ ਪਹਿਲਾਂ ਹੋਈ ਸੀ। ਪਰ ਚਲੋ ਮੈਂ ਇਸ ਗੱਲ ਦੇ ਨਾਲ ਥੋੜਾ ਜਿਹਾ ਸਹਿਮਤ ਹਾਂ ਪ੍ਰਵੀਨ ਜੀ। ਤੁਹਾਨੂੰ ਯਾਦ ਹੋਣਾ ਜਦੋਂ ਲੋਕ ਸਭਾ ਨਤੀਜੇ ਆਏ ਸੀ ਕਿ ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਇਹ ਨਰਿੰਦਰ ਮੋਦੀ ਚਲੋ ਉਹ ਤੇ ਡਿੱਗ ਪਏ ਉਰੇ ਤਾਂ ਠੀਕ ਆ, ਪਰ ਜੇ ਇਹ ਵਿਰੋਧੀ ਧਿਰ ਸਟਰੋਂਗਲੀ ਤੇ ਸਮਝਦਾਰੀ ਦੇ ਨਾਲ, ਏਕੇ ਦੇ ਨਾਲ ਥੋੜਾ ਜਿਹਾ ਜ਼ੋਰ ਹੋਰ ਲਾ ਦਿੰਦੇ ਤੇ ਇਹਨਾਂ ਨੇ ਬਹੁਤ ਉਰੇ ਡੇਗ ਲੈਣਾ ਸੀਗਾ ਨਰਿੰਦਰ ਮੋਦੀ। ਇਸ ਕਰਕੇ ਇਸ ਬਲਾਕ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸੀ। ਹੁਣ ਦਿੱਲੀ 'ਚ ਕੀ ਆ ਕਿ ਦਿੱਲੀ 'ਚ ਤੁਸੀਂ ਵੇਖੋ ਕਾਂਗਰਸ ਕੱਲੀ ਰਹਿ ਗਈ ਆ, ਸਪਾ ਦੂਜੀਆਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨਾਲ ਖਲੋ ਗਈਆਂ। ਤਾਂ ਫਿਰ ਉਹੀ ਗੱਲ ਹੋਏਗੀ ਨਾ ਕਿ ਜਿਹੜੀ ਆਪਾਂ ਹੁਣ ਦੇਖੋ ਹਿਸਟਰੀ ਦੀ ਕਿਹਾ ਕਿ ਯਾਰ ਤਗੜੀ ਓਪੋਜੀਸ਼ਨ ਚੋਂ ਇੱਕ ਹੈ ਤਾਂ ਹੌਲੀ ਹੌਲੀ ਕਮਜ਼ੋਰ ਹੋਣੀ ਸਟਾਰਟ ਹੋ ਜਾਏਗੀ। ਤਾਂ ਉਮਰ ਅਬਦੁੱਲਾ ਕੀ ਚਾਹੁੰਦੇ ਨੇ, ਮੈਂ ਠੀਕ ਹੈ ਇਹਨਾਂ ਦੀ ਗੱਲਾਂ ਨਾਲ ਸਹਿਮਤ ਹਾਂ ਕਿ ਇਹਨਾਂ ਦਾ ਕੋਈ ਏਜੰਡਾ ਫਿਕਸ ਨਹੀਂ ਹੈ। ਕਈ ਸਟੇਟਾਂ 'ਚ ਜਾ ਕੇ ਇੱਕ ਦੂਜੇ ਦੇ ਖਿਲਾਫ ਲੜਦੇ ਵੀ ਆ, ਬਿਆਨਬਾਜ਼ੀਆਂ ਵੀ ਨੇ, ਕੋਈ ਮੀਟਿੰਗ ਨਹੀਂ ਹੋ ਰਹੀ। ਇਹ ਸਾਰੀਆਂ ਚੀਜ਼ਾਂ ਹੈਗੀਆਂ, ਪਰ ਕੀ ਇੱਕ ਸਟਰੋਂਗ ਓਪੋਜੀਸ਼ਨ ਨੂੰ ਤੁਸੀਂ ਤਾਰ ਕਰਨਾ ਚਾਹੁੰਦੇ ਹੋ ਤੇ ਕਿਹਦੇ ਲਈ ਸਾਹਿਬ, ਕਿਸ ਦੇ ਹੱਕ ਲਈ ਕਰਨਾ ਚਾਹੁੰਦੇ ਹੋ? ਉਂਝ ਤੁਸੀਂ ਕਸ਼ਮੀਰ ਦੀ ਕਹਿ ਲੋ ਕਿ ਆਨ ਬਾਨ ਵਾਸਤੇ ਲੜਨ ਵਾਲੇ ਲੋਕ ਹੋ। ਤਾਂ ਮੈਂ ਠੀਕ ਹੈ ਨਾ ਜੀ, ਇਹਨਾਂ ਗੱਲਾਂ ਨਾਲ ਤੇ ਸਹਿਮਤ ਹੋ ਸਕਦਾ ਪ੍ਰਵੀਨ ਜੀ। ਪਰ ਨਰਿੰਦਰ ਮੋਦੀ ਵਰਗੇ ਸ਼ਾਸਕ ਨੂੰ ਖੁੱਲਾ ਛੱਡਣ ਦਾ ਮਤਲਬ ਕੀ ਹੈ ਸਾਹਿਬ? ਸਹੀ ਬਿਲਕੁਲ ਸਹੀ ਜੀ ਬਿਲਕੁਲ। ਦੇਖੋ ਮਿੰਟੂ ਜੀ, ਪਤਾ ਨਹੀਂ ਕੀ ਹੈ ਇੰਡੀਆ ਗੱਠਜੋੜ ਦੇ ਜਦੋਂ ਇਹ ਗਠਨ ਹੋਇਆ ਸੀ ਇਹਦਾ, ਉਸ ਤੋਂ ਬਾਅਦ ਕਈ ਲੀਡਰਾਂ ਦੇ ਬਿਆਨ ਨਾ ਸਮਝੋ ਬਾਹਰ ਹੁੰਦੇ ਸੀਗੇ ਵੀ ਇਹ ਭਾਜਪਾ ਦੇ ਵਿਰੁੱਧ ਲੜ ਰਹੇ ਨੇ ਜਾਂ ਉਹਨਾਂ ਦਾ ਫਾਇਦਾ ਕਰ ਰਹੇ ਨੇ। ਮਤਲਬ ਕਈ ਵਾਰੀ ਤਾਂ ਇਸ ਗੱਠਜੋੜ ਦੇ ਬਹੁਤ ਵੱਡੇ ਲੀਡਰ ਮਮਤਾ ਬੈਨਰਜੀ, ਜਿਹੜੇ ਕਿ ਅਕਸਰ ਹੀ ਆਪਾਂ ਨੂੰ ਲੜਦੇ, ਆਪਾਂ ਕਹਿੰਦੇ ਆ ਉਹਨਾਂ ਨੂੰ ਕਿ ਕੇਂਦਰ ਦੇ ਨਾਲ ਝਗੜਦੇ ਨਜ਼ਰ ਆਉਂਦੇ ਨੇ, ਉਹਨਾਂ ਦੇ ਬਿਆਨਾਂ ਨੂੰ ਲੈ ਕੇ ਵੀ ਕਈ ਕੰਟਰਾਡਿਕਸ਼ਨਸ ਖੜੀਆਂ ਹੋਈਆਂ ਕਿ ਬਈ ਇਹ ਗੱਲ ਜਾ ਕਿੱਧਰ ਨੂੰ ਰਹੀ ਹੈ, ਇਹ ਫਾਇਦਾ ਦੇ ਰਹੇ ਨੇ ਉਹਨਾਂ ਨੂੰ ਜਾਂ ਨੁਕਸਾਨ ਕਰ ਰਹੇ? ਜੀ ਬਿਲਕੁਲ। ਤੇ ਇਹਨਾਂ ਨੇ ਰੰਗ ਜਦੋਂ ਚੋਣਾਂ ਬਾਅਦ ਬਦਲੇ ਸੀ, ਉਹ ਤੁਸੀਂ ਦੱਸ ਹੀ ਦਿੱਤਾ, ਜਿਹੜੇ ਅਬਦੁੱਲਾ ਸਾਹਿਬ ਨੇ ਰੰਗ ਬਦਲੇ ਸੀ ਚੋਣਾਂ ਤੋਂ ਬਾਅਦ। ਖੈਰ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੀ ਰੁਕਣ ਦਾ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। 2 ਬਹੁਤ ਵੱਡੀਆਂ ਖਬਰਾਂ, ਇੱਕ ਤਾਂ ਜਿਹੜਾ ਕੋਲਕਾਤਾ ਦਾ ਆਰਜੀ ਕਰ ਜਿਹੜਾ ਡਾਕਟਰ ਸੀਗਾ, ਆਰਜੀ ਕਰ ਉੱਥੇ ਮੈਡੀਕਲ ਕਾਲਜ ਸੀਗਾ, ਉੱਥੇ ਡਾਕਟਰ ਦੇ ਨਾਲ ਜਬਰ ਜਨਾਹ ਤੇ ਕਤਲ ਕੇਸ ਵਾਪਰਿਆ ਸੀਗਾ। ਉਸ ਮਾਮਲੇ ਦੇ ਵਿੱਚ ਭਾਰਤ ਦੀ, ਮੋਦੀ ਸਰਕਾਰ ਦੀ ਬਹੁਤ ਜ਼ਿਆਦਾ ਆਲੋਚਨਾ ਹੋਈ ਸੀ। ਇੱਕ ਤਾਂ ਉਸ ਮਾਮਲੇ ਦੇ ਵਿੱਚ ਸਜ਼ਾ ਦਾ ਐਲਾਨ ਹੋਣਾ ਤੇ ਸੀਬੀਆਈ ਨੇ ਮੁਲਜ਼ਮ ਦੇ ਲਈ ਮੌਤ ਦੀ ਜਿਹੜੀ ਸਜ਼ਾ ਉਹ ਮੰਗੀ ਹੈ। ਦੂਜਾ ਖਬਰ ਜਿਹੜੀ ਆ ਉਹ ਕੈਨੇਡਾ ਤੋਂ ਆ ਰਹੀ ਹੈ। ਕੈਨੇਡੀਅਨ ਸੁਪਰੀਮ ਕੋਰਟ ਨੇ ਹਰਦੀਪ ਸਿੰਘ ਨਿੱਜਰ ਕਤਲ ਕੇਸ ਦੇ ਵਿੱਚ ਜਿਹੜੇ 4 ਭਾਰਤੀ ਗ੍ਰਿਫਤਾਰ ਕੀਤੇ ਸੀਗੇ, ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਖਬਰ ਦੇ ਉੱਤੇ ਚਰਚਾ ਆਪਾਂ ਬ੍ਰੇਕ ਤੋਂ ਪਾਰ ਕਰਾਂਗੇ। ਖਬਰਾਂ ਕਈ ਹੋਰ ਵੀ ਅਹਿਮ ਨੇ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਪਰ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਆਪਾਂ ਜਿਵੇਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਖਬਰਾਂ ਦੇ ਬਾਰੇ ਚਰਚਾ ਕੀਤੀ ਸੀ ਕਿ ਹਰਦੀਪ ਸਿੰਘ ਨਿੱਜਰ ਕਤਲ ਕੇਸ ਦੇ ਵਿੱਚ ਜਿਹੜਾ ਮਾਮਲੇ ਦੇ ਵਿੱਚ 4 ਭਾਰਤੀਆਂ ਨੂੰ ਜ਼ਮਾਨਤ ਦੇ ਬਾਰੇ ਭਾਰਤੀ ਮੀਡੀਆ ਤੇ ਭਾਰਤੀ ਮਸ਼ੀਨਰੀ ਨੇ ਨਾ ਸਿਰਫ ਉੱਥੋਂ ਦੀਆਂ ਖਬਰਾਂ ਨੂੰ ਮੈਨੀਪੂਲੇਸ਼ਨ ਕਰਨਾ, ਉੱਥੋਂ ਦੀਆਂ ਖਬਰਾਂ ਨੂੰ ਮੈਨੀਪੂਲੇਟ ਕੀਤਾ, ਬਲਕਿ ਕੌਮਾਂਤਰੀ ਪੱਧਰ ਦੀਆਂ ਵੀ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ। ਲਾਲਚ ਦੇ ਵੱਸ ਪੈ ਕੇ ਜਾਂ ਕਹਿ ਲਓ ਕਿ ਝੂਠੀਆਂ ਜਾਣਕਾਰੀਆਂ ਨੂੰ ਛਾਨਣਾ ਨਾ ਲਾਉਣ ਦੀ ਆਦਤ ਹੋਣ ਕਰਕੇ, ਆਲਸੀ ਹੋਣ ਕਰਕੇ ਭਾਰਤੀ ਮੀਡੀਆ ਦਾ ਇੱਕ ਵੱਡਾ ਹਿੱਸਾ ਇਹਨਾਂ ਖਬਰਾਂ ਦੀ ਤਸਦੀਕ ਵੀ ਨਹੀਂ ਕਰਦਾ ਇਹਨਾਂ ਨੂੰ ਫੈਲਾਉਣ ਤੋਂ ਬਾਅਦ। ਔਰ ਇਹ ਜਿਹੜਾ ਪ੍ਰੋਪੇਗੈਂਡਾ ਹੈ, ਇਹ ਜਿਹੜਾ ਇੱਕ ਸਕ੍ਰਿਪਟ ਘੜ ਦਿੱਤੀ ਜਾਂਦੀ ਹੈ NSA ਡਵਾਲ ਵੱਲੋਂ ਜਾਂ ਦਿੱਲੀਓਂ ਵੱਲੋਂ, ਉਸ ਤੋਂ ਬਾਅਦ ਜਿਹੜੇ ਵੱਡੇ ਪੱਤਰਕਾਰ, ਮੈਂ ਹੈਰਾਨ ਆ ਉਹਨਾਂ ਦੇ ਉੱਤੇ, ਵੱਡੇ ਜਿਹੜੇ ਮੀਡੀਆ ਅਦਾਰੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਖਬਰ ਪਹਿਲਾਂ ਉਹਨਾਂ ਦੀ ਪੁਸ਼ਟੀ ਕਰਨ ਤੇ ਉਸ ਤੋਂ ਬਾਅਦ ਖਬਰ ਲਾਉਣੀ, ਪ੍ਰਕਾਸ਼ਿਤ ਕਰਨੀ, ਸ਼ਾਇਆ ਕਰਨੀ ਜਾਂ ਸੋਸ਼ਲ ਮੀਡੀਆ ਮੰਚਾਂ ਤੇ ਅਪਲੋਡ ਕਰਨੀ, ਉਹ ਗੱਚਾ ਖਾ ਜਾਂਦੇ ਨੇ। ਜਾਂ ਤਾਂ ਉਹਨਾਂ ਦੀ ਕੋਈ ਮਜਬੂਰੀ ਹੈ ਤੇ ਜਾਂ ਫਿਰ ਗੱਚਾ। ਜਦੋਂ ਗੂਗਲ ਦੇ ਉੱਤੇ ਸਰਚ ਕਰ ਰਹੇ ਸੀਗੇ, ਮੈਨੂੰ ਹਰਜੋਤ ਸਿੰਘ ਖਾਲਸਾ ਜੀ ਨੇ ਬਕਾਇਦਾ ਇਸ ਬਾਰੇ ਸਰਚ ਕਰਕੇ ਦੱਸਿਆ, ਤਾਂ ਇਸ ਬਾਬਤ ਕੈਨੇਡੀਅਨ ਮੀਡੀਆ ਦੇ ਵਿੱਚ, ਕੈਨੇਡੀਅਨ ਜਿਹੜੀਆਂ ਲਾ ਐਨਫੋਰਸਮੈਂਟ ਦੇ ਨਾਲ ਸੰਬੰਧਿਤ ਏਜੰਸੀਆਂ ਨੇ ਜਾਂ ਉੱਥੋਂ ਦਾ ਜਿਹੜਾ ਹੋਰ ਮੀਡੀਆ ਹੈ, ਉਹਨਾਂ ਦੇ ਵਿੱਚ ਇੱਕ ਵੀ ਖਬਰ ਇਸ ਸੰਬੰਧੀ, ਇਸ ਬੇਲ ਸੰਬੰਧੀ, ਇਸ ਜ਼ਮਾਨਤ ਸੰਬੰਧੀ ਪ੍ਰਕਾਸ਼ਿਤ ਨਹੀਂ ਹੈ। ਹਾਂ, ਜਦੋਂ ਤੁਸੀਂ ਗੂਗਲ ਤੇ ਜਾਓਗੇ, ਭਾਈ ਹਰਦੀਪ ਸਿੰਘ ਨਿੱਜਰ ਟਾਈਪ ਕਰੋਗੇ ਜਾਂ ਬੇਲ ਲਿਖ ਕੇ ਟਾਈਪ ਕਰੋਗੇ ਤਾਂ ਤੁਹਾਨੂੰ ਉੱਥੇ ਇੰਡੀਅਨ ਮੀਡੀਆ ਦਾ ਬਹੁਤ ਵੱਡਾ ਹਿੱਸਾ ਮਿਲ ਜੂਗਾ ਜਿਹਦੇ ਉੱਤੇ ਖਬਰ ਆ, ਜਿਹਦੇ ਵਿੱਚ ਵੱਡੇ ਅਦਾਰੇ, ਮੈਂ ਹੈਰਾਨ ਹੈ ਕਿ ਉਹਨਾਂ ਦਾ ਕੰਮ ਹੀ ਕਈਆਂ ਦਾ ਤਾਂ ਫੈਕਟ ਚੈੱਕ ਹੈ ਕਿ ਫੈਕਟ ਚੈੱਕ ਕਰਕੇ ਖਬਰ ਲਾਉਣੀ ਹੈ ਜਾਂ ਫੈਕਟ ਚੈੱਕ ਦੇ ਉੱਤੇ ਉਹ ਕੰਮ ਕਰਦੇ ਨੇ। ਉਹਨਾਂ ਨੇ ਖਬਰ ਲਾਈ ਹੋਈ ਹੈ, ਜਦ ਕਿ ਕੈਨੇਡਾ ਦੇ ਵਿੱਚ ਗਲੋਬ ਐਂਡ ਮੇਲ ਹੈ ਜਾਂ ਹੋਰ ਵੱਡੇ CTV ਹੈ ਜਾਂ CBC ਨਿਊਜ਼ ਹੈ, ਉੱਥੇ ਇਹ ਖਬਰ ਕਿਤੇ ਨਹੀਂ ਤੁਹਾਨੂੰ ਮਿਲਣੀ। ਸੋ ਇੱਥੋਂ ਪਤਾ ਲੱਗਦਾ ਕਿ ਇਹ ਜਿਹੜੀ ਮਸ਼ੀਨਰੀ ਆ, ਇਹ ਜਿਹੜਾ ਮੀਡੀਆ, ਉਹ ਕਿੰਨੀਆਂ ਖਬਰਾਂ ਪਲਾਂਟ ਕਰਦਾ, ਔਰ ਨਾ ਸਿਰਫ ਭਾਰਤ ਪੱਧਰ ਦੀਆਂ, ਸਰਕਾਰ ਪੱਧਰ ਦੀਆਂ, ਬਲਕਿ ਕੌਮਾਂਤਰੀ ਪੱਧਰ ਦੀਆਂ। ਪਿਛਲੇ ਦਿਨਾਂ ਦੇ ਵਿੱਚ ਇਹ ਝੂਠ ਪ੍ਰਚਾਰਿਆ ਗਿਆ ਕਿ ਜਿਹੜੇ ਇੱਥੇ S ਜੈਸ਼ੰਕਰ ਆਏ ਸੀਗੇ, ਉਹ ਨਿਖਿਲ ਗੁਪਤਾ ਨੂੰ ਲੈ ਗਏ ਨੇ ਨਾਲ, ਔਰ ਇਹ ਧੜੱਲੇ ਦੇ ਨਾਲ ਪ੍ਰਚਾਰਿਆ ਗਿਆ ਟਵਿੱਟਰ ਦੇ ਉੱਤੇ, ਫੇਸਬੁੱਕ ਦੇ ਉੱਤੇ। ਔਰ ਬਹੁਤ ਸਾਰੇ, ਤੁਹਾਨੂੰ ਪਤਾ, ਕਈ ਲੋਕ ਕਾਲੇ ਵੀ ਨੇ ਆਪਣੇ ਵਿੱਚੋਂ, ਜਾਂ ਉਹ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਮੰਨਦੇ ਨੇ ਕਿ ਅਸੀਂ ਰੋਸ਼ਨ ਦਿਮਾਗ ਆ, ਉਹ ਗੱਚਾ ਖਾ ਗਏ। ਉਹਨਾਂ ਨੇ ਇਸ ਮਾਮਲੇ ਦੇ ਵਿੱਚ ਆਪਣੀਆਂ ਟਿੱਪਣੀਆਂ ਆਪਣੇ ਪ੍ਰੋਗਰਾਮ ਤੇ ਹੋਰ ਸਾਰੀਆਂ ਚੀਜ਼ਾਂ ਕਰਤੀਆਂ, ਜਦ ਕਿ ਉਹਦੀ ਜਿਹੜੀ ਅਗਲੀ ਤਾਰੀਖ ਆ ਉਹ ਆਉਂਦੀ 20 ਦਸੰਬਰ ਦੇ ਲਾਗੇ ਛਾਗੇ, 17 ਜਾਂ 20 ਦਸੰਬਰ ਦੇ। ਤੁਸੀਂ ਦੇਖੋ ਕਿ ਕਿੰਨਾ ਝੂਠ ਦਾ ਪ੍ਰਚਾਰ ਆ। ਦੂਜੇ ਪਾਸੇ ਜੇ ਆਪਾਂ ਫੈਕਟ ਚੈੱਕ ਤੇ ਗੱਲ ਕਰੀਏ ਤਾਂ ਫੈਕਟ ਚੈੱਕ ਸਭ ਤੋਂ ਵੱਡਾ ਜਿਹੜਾ ਸੱਚ ਆ, ਜਿਹੜਾ ਪਹੁੰਚਾਉਣਾ, ਜਿਹਨੂੰ ਡਾਈਜੈਸਟ ਕਰਨਾ ਬਹੁਤ ਔਖਾ, ਕਿ ਇੱਥੋਂ ਦੇ ਜਿਹੜੇ ਮਨੋਨੀਤ ਰਾਸ਼ਟਰਪਤੀ ਨੇ ਡੋਨਾਲਡ ਟਰੰਪ, ਜਿਨ੍ਹਾਂ ਨੇ 20 ਜਨਵਰੀ ਨੂੰ ਸਹੁੰ ਚੁੱਕਣੀ, ਆਪਣਾ ਅਹੁਦਾ ਸੰਭਾਲਣਾ, ਸਮਾਗਮ ਆ ਉਹਨਾਂ ਦਾ, ਉਸ ਮਾਮਲੇ ਦੇ ਵਿੱਚ ਇਹਨਾਂ ਨੇ, ਅਮਰੀਕਾ ਵਾਲਿਆਂ ਨੇ ਚੀਨ ਨੂੰ ਵੀ ਸੱਦਾ ਪੱਤਰ ਭੇਜਿਆ ਤੇ ਬੰਗਲਾਦੇਸ਼ ਦੇ ਬਾਰੇ ਵੀ ਖਬਰ ਆ ਰਹੀ ਹੈ, ਹਾਲਾਂਕਿ ਉਹਦੀ ਪੁਸ਼ਟੀ ਕਰਨੀ ਹਲੇ ਬਾਕੀ ਆ। ਪਰ ਭਾਰਤ ਦਾ S ਜੈਸ਼ੰਕਰ ਇੱਥੇ ਬਹਿ ਕੇ ਲੇਲੜੀਆਂ ਕੱਢ ਗਿਆ, ਉਹਨਾਂ ਨੂੰ ਹਲੇ ਸੱਦਾ ਪੱਤਰ ਨਹੀਂ ਭੇਜਿਆ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀਆਂ ਆਪਾਂ ਇਹ ਸਾਂਝਾਂ ਪੀੜੀਆਂ ਹੋਣ ਦਾ ਗੱਲ ਕਰਦੇ ਹਾਂ, ਕਿ ਬਈ ਇਹ ਕਹਿੰਦੇ ਨੇ, ਦਾਅਵਾ ਕਰਦੇ ਰਹਿੰਦੇ ਨੇ ਕਿ ਸਾਡੀ ਤਾਂ ਬਹੁਤ ਸਾਂਝ ਆ, ਅਬਕੀ ਬਾਰ ਟਰੰਪ ਸਰਕਾਰ, ਅਸੀਂ ਪਤਾ ਨਹੀਂ ਕਿੰਨੇ ਕੁ ਨੇੜੇ ਆ, ਤੇ 6 ਜਿਹੜੇ ਕਾਂਗਰਸਮੈਨ ਨੇ ਉਹਨਾਂ ਨੂੰ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਭਾਰਤੀ ਮੂਲਦਿਆਂ ਨੂੰ ਥਾਂ ਦਿੱਤੀ ਗਈ ਹੈ ਵੱਖ-ਵੱਖ ਅਹੁਦਿਆਂ ਦੇ ਉੱਤੇ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹ ਪਹਿਲਾਂ ਅਮਰੀਕੀ ਨੇ, ਉਹਨਾਂ ਨੇ ਇੱਥੋਂ ਦੇ ਦੇਸ਼ ਦੇ ਹਿੱਤ ਦੇਖਣੇ ਆ। ਉਹ ਇਹ ਨਹੀਂਗਾ ਕਿ ਕੋਈ ਜਾ ਕੇ, ਜੇ ਕੋਈ ਮੇਰੇ ਵਰਗਾ ਕਿਸੇ ਬੰਦੇ ਨੂੰ ਮੌਕਾ ਮਿਲ ਗਿਆ ਕਿ ਚੱਲ ਭਾਈ ਤੂੰ ਸਰਕਾਰ ਨਾਲ ਰਲ ਕੇ ਕੰਮ ਕਰ, ਤੇ ਤੇਰੇ ਕੋਲ ਆਹ ਅਹੁਦਾ ਹੈ, ਤੇ ਉਹ ਜਾ ਕੇ ਕਹਿ ਦੂਗਾ ਨਹੀਂ ਜੀ ਸਾਡੇ ਫਲਾਣੇ ਜ਼ਿਲ੍ਹੇ ਦੇ ਵਿੱਚ ਐਂ ਕਰ ਦਿਓ, ਸਾਡੇ ਧਿਉਂਕੇ ਜ਼ਿਲ੍ਹੇ ਦੇ ਵਿੱਚ ਐਂ ਕਰ ਦਿਓ। ਏਦਾਂ ਸਰਕਾਰਾਂ ਨਹੀਂ ਚੱਲਦੀਆਂ। ਅਹੁਦਿਆਂ ਤੇ ਬੈਠੇ ਲੋਕ ਕੁਝ ਹੋਰ ਹੁੰਦੇ ਨੇ, ਉਹ ਰਿਪਰੈਜ਼ੈਂਟੇਟਿਵ ਹੁੰਦੇ ਨੇ ਸਰਕਾਰ ਦੇ, ਜਦ ਕਿ ਸਰਕਾਰ ਦੀ ਜਿਹੜੀ ਮਸ਼ੀਨਰੀ ਜਿਹੜਾ ਕੰਮ ਕਰਦੀ ਹੈ, ਉਹਦੀ ਬਕਾਇਦਾ ਮੋਨੀਟਰਿੰਗ ਹੁੰਦੀ ਆ ਇੱਥੋਂ ਦੇ ਇਸ ਸਿਸਟਮ ਦੇ ਵਿੱਚ। ਉੱਥੋਂ ਦੇ ਤਾਂ ਚੱਲ ਆਪਾਂ ਨੂੰ ਪਤਾ ਹੀ ਹੈ ਕਿਵੇਂ ਆ, ਬਕਾਇਦਾ ਸਕਰੀਨਿੰਗ ਹੁੰਦੀ ਹੈ ਕਿ ਆਹ ਬੰਦਾ ਇਹਨਾਂ ਅਹੁਦਿਆਂ ਤੇ ਬਹਿ ਕੇ ਕਿਹੋ ਜਿਹੇ ਕੰਮ ਕਰ ਰਿਹਾ। ਔਰ ਕਈ ਵਾਰੀ ਆਪਾਂ ਦੇਖਿਆ, ਖਬਰਾਂ ਦੇਖੀਆਂ ਨਾ ਆਪਾਂ, ਕਿ ਗਿਫਟ ਲੈਣ ਦੇ ਮਾਮਲੇ 'ਚ ਲੋਕ ਫਸ ਜਾਂਦੇ ਆ। ਹੁਣ ਸਿੱਧੀ ਤਾਂ ਰਿਸ਼ਵਤਖੋਰੀ ਕਰ ਨਹੀਂ ਸਕਦੇ, ਗਿਫਟ ਐਕਸੈਪਟ ਕਰਨ ਲੱਗ ਪੈਂਦੇ ਨੇ ਤੇ ਉਹ ਗਿਫਟ ਹੀ ਫਸਾ ਦਿੰਦੇ ਆ। ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਫਲਾਂ ਬੰਦੇ ਤੋਂ ਗਿਫਟ ਲਿਆ, ਤੇ ਬਾਅਦ ਦੇ ਵਿੱਚ ਜਾਂ ਪਹਿਲਾਂ ਉਹਦੇ ਨਾਲ ਕਿਹੋ ਜਿਹੀ ਦੀ ਸਾਂਝ ਸੀ, ਕੀ ਕੀਤਾ ਉਹਨੇ, ਕੀ ਬੈਨੀਫਿਟ ਦਿੱਤਾ। ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਂ ਦੁਨੀਆ ਦਾ ਕਲਚਰ ਇਹ ਹੈ ਕਿ ਇੱਕ ਹੱਥ ਦੇ ਤੇ ਇੱਕ ਹੱਥ ਲੈ, ਸੋ ਉਹ ਫਿਰ ਵੇਖਿਆ ਜਾਂਦਾ ਵੀ ਦੂਜਾ ਹੱਥ ਕਿਹੜਾ। ਸੋ ਇਹ ਐਵੇਂ ਉੱਥੇ ਜਾ ਕੇ ਭਾਰਤੀ ਮੀਡੀਆ ਦੇ ਵਿੱਚ ਜਾਂ ਪ੍ਰਚਾਰ ਕਰੀ ਜਾਂਦਾ, ਫਲਾਂ ਬੰਦਾ ਬਣ ਗਿਆ, ਫਲਾਂ ਬੰਦਾ ਬਣ ਗਿਆ। ਹਾਂ, ਇਹ ਜ਼ਰੂਰ ਹੈ ਕਿ ਉਹ ਬੰਦੇ ਦੇ ਇੰਟਰਸਟ ਕਿੱਧਰ ਨੂੰ ਆ, ਉਹ ਕਿਹੜੀ ਮਸ਼ੀਨਰੀ ਨੂੰ ਪ੍ਰੋ ਹੈ,
ਇੰਨਾ ਕੁ ਜ਼ਰੂਰ ਆਪਾਂ ਉਹਦੇ ਤੇ ਉਹਦੀ ਸਕਰੀਨਿੰਗ ਕਰ ਸਕਦੇ ਹਾਂ, ਜਾਂ ਉਹਦੇ ਕੰਮਾਂ ਕਾਰਾਂ ਤੋਂ ਉਹਦੀਆਂ ਸਟੇਟਮੈਂਟਸ ਕੀ ਨੇ, ਕਿ ਉਹ ਭਾਰਤੀ ਸਿਸਟਮ ਨੂੰ ਟੋ ਕਰਦੀਆਂ ਨੇ ਜਾਂ ਉਹਨਾਂ ਨੂੰ ਬੈਨੀਫਿਟ ਕਰਦੇ ਨੇ, ਕਿਸ ਤਰੀਕੇ ਕਾਰ ਦੇ ਨਾਲ ਹੈਗਾ। ਪਰ ਇਹਨਾਂ 'ਚ ਇਹ ਨੀਗਾ ਕਿ ਉਹ ਅੱਖਾਂ ਮੀਚ ਕੇ ਕਹੂਗਾ ਕਿ ਹਾਂਜੀ ਜੋ ਹੋ ਰਿਹਾ ਬਸ ਠੀਕ ਹੈ, ਇੱਥੇ ਆ ਕੇ ਜੋ ਮਰਜ਼ੀ ਜੋ ਕੋਈ ਕਰੀ ਜਾਵੇ ਇਹ ਸਹੀ ਹੈ, ਏਦਾਂ ਨਹੀਂ ਹੋ ਸਕਦਾ। ਉਹਦੇ ਪਹਿਲਾਂ ਉਹਦੇ ਲਈ ਅਮਰੀਕੀ ਹਿੱਤ ਨੇ, ਤੇ ਜੇਕਰ ਉਹ ਆਪਣੇ ਹਿੱਤਾਂ ਦੇ ਨਾਲ, ਆਪਣੀ ਚੇਅਰ ਦੇ ਨਾਲ, ਆਪਣੀ ਕੁਰਸੀ ਦੇ ਨਾਲ, ਆਪਣੀ ਡਿਊਟੀ ਦੇ ਨਾਲ ਕਿਸੇ ਵੀ ਤਰੀਕੇ ਦੀ ਕੁਤਾਹੀ ਕਰਦਾ ਜਾਂ ਲਾਪਰਵਾਹੀ ਵਰਤਦਾ, ਤਾਂ ਫਿਰ ਉਹਦੀ ਅਕਾਊਂਟੇਬਿਲਿਟੀ ਵੀ ਹੈਗੀ ਹੈ। ਇਹ ਨਹੀਂ ਗੱਲ ਕਿ ਉਹ ਕੁਰਸੀ ਤੇ ਬਹਿ ਗਿਆ, ਉਦੋਂ ਬਾਅਦ ਕਿਸੇ ਨੇ ਪੁੱਛਣਾ, ਕਿਸੇ ਨੇ ਕੁਛ ਨਹੀਂ ਉਦੋਂ। ਸੋ ਇਹ ਸਭ ਝੂਠੀਆਂ ਤੇ ਮਨਘੜਤ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਨੇ, ਸਬੂਤਾਂ ਦੇ ਬਗੈਰ ਨੇ, ਤੱਥਹੀਣ ਨੇ, ਗਲਤ ਜਾਣਕਾਰੀ ਜਿਹੜਾ ਇੰਡੀਅਨ ਗੋਦੀ ਮੀਡੀਆ ਫੈਲਾ ਰਿਹਾ, ਉਹਦੀ ਇਹ ਤਾਜ਼ਾ ਮਿਸਾਲ ਕਹੀ ਜਾ ਸਕਦੀ ਹੈ ਕਿ ਇਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਕਤਲ ਕੇਸ ਦੇ ਵਿੱਚ ਜਿਹੜੇ ਕਥਿਤ 4 ਦੋਸ਼ੀ ਆ ਉਹਨਾਂ ਨੂੰ ਜ਼ਮਾਨਤ ਦੇਣ ਦੀ ਖਬਰ ਪ੍ਰਚਾਰੀ ਹੈ। ਕਿ ਇਹ ਖਬਰ ਕਿਸੇ RCMP ਵਰਗੀ ਏਜੰਸੀ ਨੇ ਕਨਫਰਮ ਕੀਤੀ ਹੈ, ਕਿ ਕੈਨੇਡਾ ਦੀ ਅਦਾਲਤ ਵੱਲੋਂ ਇਹ ਫੈਸਲਾ ਲਿਆ ਗਿਆ, ਕਿ ਸਬੰਧਤ ਕਾਨੂੰਨੀ ਧਿਰਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ, ਕਿ ਇਹ ਮੀਡੀਆ ਜਿਹੜਾ ਇਸ ਬ੍ਰੇਕਿੰਗ ਨਿਊਜ਼ ਦਾ ਕੋਈ ਆਧਾਰ ਜਾਂ ਸੂਤਰ ਦੱਸ ਸਕਦਾ ਕਿ ਕਿਸ ਹਵਾਲੇ ਦੇ ਨਾਲ ਇਹ ਖਬਰ ਦਿੱਤੀ ਜਾ ਰਹੀ ਹੈ। ਇਹ ਜਿਹੜੀ ਕਹਿੰਦੇ ਬ੍ਰੇਕਿੰਗ ਨਿਊਜ਼ ਆ, ਜਿਹੜੇ ਕੈਨੇਡਾ ਦੇ ਕੁਝ ਰੋਸ਼ਨ ਦਿਮਾਗ ਲੋਕ ਨੇ, ਉਹ ਵਿਚਰਦੇ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਦਾ ਇਹ ਦਾਅਵਾ ਹੈ ਕਿ ਇਹ ਜਿਹੜੀ ਝੂਠੀ ਬ੍ਰੇਕਿੰਗ ਨਿਊਜ਼ ਜਾਂ ਖਬਰ ਪ੍ਰਸਾਰੀ ਜਾ ਰਹੀ ਆ, ਇਹਦੇ ਪਹਿਲਾਂ ਵੀ ਇਹਨਾਂ ਨੇ ਕਿਹਾ ਸੀਗਾ ਕਿ ਭਾਰਤੀ ਵਿਦੇਸ਼ ਮੰਤਰੀ ਜਿਹੜਾ S ਜੈਸ਼ੰਕਰ ਉਹ ਆਇਆ ਸੀਗਾ, ਤੇ ਹੁਣ ਇਹਨਾਂ ਨੇ ਜਿਹੜੀਆਂ ਭਾਈ ਨਿੱਜਰ ਦੇ ਕਤਲ ਕੇਸ ਦੇ ਵਿੱਚ ਚਾਰੇ ਦੋਸ਼ੀਆਂ ਨੂੰ ਜ਼ਮਾਨਤਾਂ ਮਿਲ ਗਈਆਂ ਨੇ। ਇਹ ਝੂਠੀਆਂ ਤੇ ਮਨਘੜਤ ਖਬਰਾਂ ਨੇ, ਇਹਨਾਂ ਤੋਂ ਸੁਚੇਤ ਰਹੋ। ਸੋ ਇਸ ਤਰੀਕੇ ਦੇ ਨਾਲ ਵੀ ਜਾਣਕਾਰੀਆਂ ਦਾ ਜਿਹੜਾ ਪਸਾਰਾ ਉਹ ਕੀਤਾ ਜਾਂਦਾ। ਝੂਠ ਦਾ ਪਸਾਰਾ ਤੁਸੀਂ ਦੇਖੋ ਕਿ ਸਿਆਣੇ ਕਹਿੰਦੇ ਵੀ ਸੱਚ ਜਦੋਂ ਉੱਤਰ ਕੇ ਮੰਜੇ ਤੋਂ ਉੱਤਰ ਕੇ ਤੇ ਚੱਪਲਾਂ ਪਾਉਂਦਾ, ਝੂਠ ਉਹਨੂੰ ਦੁਨੀਆ ਦਾ ਗੇੜਾ ਕੱਢ ਦਿੰਦਾ। ਸੋ ਝੂਠ ਦਾ ਪਸਾਰਾ ਇੰਨੀ ਤੇਜ਼ੀ ਦੇ ਨਾਲ ਹੁੰਦਾ। ਅਗਲੀ ਜਿਹੜੀ ਖਬਰ ਆ, RG ਕਰ ਮੈਡੀਕਲ ਕਾਲਜ ਦੇ ਵਿੱਚ ਵਾਪਰੀ ਸੀ ਇੱਕ ਬਹੁਤ ਮੰਦਭਾਗੀ ਘਟਨਾ, ਜਿਹਦੇ ਵਿੱਚ ਕੋਲਕਾਤਾ ਦੇ ਇਸ ਕਾਲਜ ਦੇ ਵਿੱਚ ਜਦੋਂ ਵਾਪਰੀ ਸੀ, ਇੱਕ ਟ੍ਰੇਨੀ ਡਾਕਟਰ ਦੇ ਨਾਲ ਜਬਰ ਜਨਾਹ ਤੇ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਸੀ। ਉਸ ਮਾਮਲੇ ਦੇ ਵਿੱਚ ਸਿਆਲਦਾ ਕੋਰਟ ਵੱਲੋਂ 18 ਜਨਵਰੀ ਨੂੰ ਫੈਸਲਾ ਸੁਣਾਇਆ ਜਾਣਾ ਹੈ। CBI ਨੇ ਮੁਲਜ਼ਮ ਸੰਜੇ ਰੋਏ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਕਲਕੱਤਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਕੋਲਕਾਤਾ ਪੁਲਿਸ ਨੇ ਕੇਸ ਦੀ ਜਾਂਚ CBI ਨੂੰ ਸੌਂਪ ਦਿੱਤੀ ਸੀ। ਕੇਸ ਦੀ ਸੁਣਵਾਈ ਮੁਕੰਮਲ ਹੋਣ ਤੋਂ ਮਗਰੋਂ ਸਿਆਲਦਾ ਕੋਰਟ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇਹ ਗੱਲ ਕਹੀ ਹੈ ਕਿ ਫੈਸਲਾ 18 ਜਨਵਰੀ ਨੂੰ ਹੁਣ ਸੁਣਾਇਆ ਜਾਣਾ ਹੈ। ਦੱਸ ਦਈਏ ਕਿ ਔਰਤ ਜਿਹੜੀ ਪੀੜਤ ਡਾਕਟਰ ਆ, ਉਹਦੀ ਲਾਸ਼ 9 ਅਗਸਤ ਨੂੰ RG ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸੈਮੀਨਾਰ ਰੂਮ ਦੇ ਵਿੱਚੋਂ ਮਿਲੀ ਸੀ, ਤੇ ਕੋਲਕਾਤਾ ਪੁਲਿਸ ਨੇ ਇਸ ਸਬੰਧ ਦੇ ਵਿੱਚ ਰੋਏ ਨੂੰ ਅਗਲੇ ਦਿਨ ਗ੍ਰਿਫਤਾਰ ਕੀਤਾ ਸੀ। ਕੈਮਰੇ ਦੀ ਨਿਗਰਾਨੀ ਦੇ ਵਿੱਚ ਕੇਸ ਦਾ ਟ੍ਰਾਇਲ 12 ਨਵੰਬਰ ਤੋਂ ਸ਼ੁਰੂ ਹੋਇਆ ਸੀ। ਇਹ ਕਿਹਾ ਜਾਂਦਾ ਹੈ, ਇਸ ਕੇਸ ਦੇ ਵਿੱਚ ਥਿਉਰੀ ਇਹ ਦਿੱਤੀ ਜਾਂਦੀ ਹੈ ਕਿ ਉਸ ਬੀਬੀ ਨੂੰ ਜਿਹੜਾ ਇਸ ਮੈਡੀਕਲ ਕਾਲਜ ਦੇ ਵਿੱਚ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਤੌਰ ਤੇ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਸੀ, ਉਹਨਾਂ ਦੇ ਬਾਰੇ ਪਤਾ ਸੀ, ਤੇ ਬਹੁਤ ਪਹਿਲਾਂ ਉਹਨੇ ਇਸ ਚੀਜ਼ ਦੇ ਬਾਰੇ ਮੈਨੇਜਮੈਂਟ ਨੂੰ ਦੱਸਿਆ ਵੀ ਸੀ, ਉਹਨਾਂ ਨੂੰ ਚੇਤਨ ਕੀਤਾ ਸੀ, ਉਹਨਾਂ ਨੂੰ ਅਲਰਟ ਕੀਤਾ ਸੀ। ਪਰ ਮੈਨੇਜਮੈਂਟ ਦੇ ਵਿੱਚੋਂ ਕੁਝ ਬੰਦੇ ਉਸ ਨੈਕਸਸ ਦੇ ਨਾਲ ਮਿਲੇ ਹੋਏ ਸੀਗੇ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਜ਼ੁਬਾਨ ਬੰਦ ਰੱਖੋ ਜਾਂ ਤੁਹਾਨੂੰ ਕੱਢ ਦਿੱਤਾ ਜਾਵੇਗਾ। ਤਾਂ ਉਹਨੇ ਆਪਣੀ ਨੌਕਰੀ ਬਚਾਉਣ ਖਾਤਰ, ਜਾਂ ਕਹਿ ਲਓ ਕਿ ਆਪਣੀ ਜਾਨ ਬਚਾਉਣ ਖਾਤਰ ਇੱਕ ਵਾਰੀ ਚੁੱਪ ਰਹੀ, ਪਰ ਫਿਰ ਜਦੋਂ ਚੀਜ਼ਾਂ ਵਾਪਰੀਆਂ ਤਾਂ ਉਹਨੇ ਕਿਹਾ ਕਿ ਹੁਣ ਮੈਂ ਇਹਨਾਂ ਚੀਜ਼ਾਂ ਨੂੰ ਲੈ ਕੇ ਮੀਡੀਆ 'ਚ ਜਾਊਂਗੀ। ਤਾਂ ਉਸ ਤੋਂ ਪਹਿਲਾਂ ਹੀ ਖਬਰ ਇਹ ਆ ਜਾਂਦੀ ਹੈ ਕਿ ਉਸ ਦੇ ਨਾਲ ਇਹ ਜਿਹੜੀ ਮੰਦਭਾਗੀ ਘਟਨਾ ਉਸ ਡਾਕਟਰ ਬੀਬੀ ਦੇ ਨਾਲ ਵਾਪਰੀ। ਉਸ ਤੋਂ ਬਾਅਦ ਇਹ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਫੈਲ ਗਿਆ, ਤੇ ਜਿਹੜਾ ਅਸਲ ਉੱਥੇ ਗੈਰ ਕਾਨੂੰਨੀ, ਗੈਰ ਸਮਾਜਿਕ ਜੋ ਕਾਰੋਬਾਰ ਜਾਂ ਕਰਤੂਤਾਂ ਹੋ ਰਹੀਆਂ ਸੀ, ਵਾਪਰ ਰਹੀਆਂ ਸੀ, ਉਹ ਸਾਰੀਆਂ ਇਸ ਘਟਨਾ ਦੇ ਵਿੱਚ ਉਲਝ ਕੇ ਰਹਿ ਗਈਆਂ, ਜਾਂ ਕਹਿ ਲਓ ਕਿ ਇਸ ਘਟਨਾ ਦੇ ਰੋਸ ਦੇ ਵਿੱਚ ਉਲਝ ਕੇ ਰਹਿ ਗਈਆਂ, ਉਹ ਬਾਹਰ ਨਹੀਂ ਨਿਕਲ ਸਕੀਆਂ। ਇਸੇ ਤਰੀਕੇ ਨਾਲ ਆਪਾਂ ਜਦੋਂ ਹਮੇਸ਼ਾ ਕਹਿੰਦੇ ਹਾਂ ਕਿ ਜਦੋਂ ਨਗਾਰਿਆਂ ਦੀ ਜਿਹੜੀ ਗੂੰਜ ਹੁੰਦੀ ਹੈ ਨਾ, ਉਹਦੇ ਵਿੱਚ ਛੋਟੀਆਂ ਪੀਪਣੀਆਂ ਦੀ ਆਵਾਜ਼ ਦੱਬ ਕੇ ਰਹਿ ਜਾਂਦੀ ਹੈ। ਬਹੁਤ ਸਾਰੇ ਉਹ ਚਲੀ ਗਈ, ਉਹਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰ ਗਈ, ਉਹਦੀ ਜਾਨ ਚਲੀ ਗਈ, ਉਹ ਜਾਣ ਤੋਂ ਪਹਿਲਾਂ ਉਹਦੀ ਆਬਰੂ ਚਲੀ ਗਈ, ਇੱਜ਼ਤ ਚਲੀ ਗਈ। ਤਾਂ ਪਰ ਉਹ ਜੋ ਵਾਪਰ ਰਿਹਾ ਸੀ ਉਹਦੇ ਬਾਰੇ ਤਾਂ ਅੱਜ ਕੋਈ ਚਰਚਾ ਹੀ ਨਹੀਂ ਗੀ, ਉਹਦੇ ਬਾਰੇ ਤਾਂ ਕੋਈ ਜਾਂਚ ਵੀ ਨਹੀਂ। ਲੋਕ ਦੇਖੋ ਕਿੰਨੇ ਬਹਾਦਰ ਨੇ ਕਿ ਆਪਣੀਆਂ ਜਾਨਾਂ ਤੱਕ ਦੇ ਜਾਂਦੇ ਨੇ ਕਈ ਝੂਠਾਂ ਦਾ ਪਰਦਾ ਫਾਸ਼ ਕਰਨ ਦੇ ਲਈ, ਸੱਚ ਸਾਹਮਣੇ ਲਿਆਉਣ ਦੇ ਲਈ। ਪਰ ਇਹ ਮਸ਼ੀਨਰੀ ਇੰਨੀ ਕਰਪਟ ਆ, ਇੰਨੀ ਲਾਪਰਵਾਹ, ਇੰਨੀ ਗੈਰਤ ਤੋਂ ਬਿਨਾਂ ਬੇਗੈਰਤ ਹੈ ਕਿ ਜਿਹੜੀ ਇਹੋ ਜਿਹੇ ਲੋਕਾਂ ਦੇ ਮਾਰੇ ਜਾਣ ਦੇ, ਕਤਲ ਹੋ ਜਾਣ ਦੇ ਬਾਵਜੂਦ ਵੀ ਸੱਚ ਸਾਹਮਣੇ ਲਿਆਉਣ ਦੀ ਉਹਨਾਂ ਦੇ ਵਿੱਚ ਸਮਰੱਥਾ ਨਹੀਂ ਹੈ, ਜਾਂ ਕਹਿ ਲਓ ਕਿ ਉਹ ਨਾਲ ਰਲੇ ਹੋਏ ਨੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ
ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਅੱਜ ਵੀਰਵਾਰ ਹੈ ਤੇ ਅੱਜ ਦੇ ਦਿਨ ਆਪਾਂ ਟਰੱਕਿੰਗ ਦੇ ਬਾਰੇ, ਟਰੱਕਿੰਗ ਇੰਡਸਟਰੀ ਦੇ ਬਾਰੇ ਗੱਲਬਾਤ ਕਰਦੇ ਹਾਂ। ਪਰ ਪਹਿਲੇ ਹਿੱਸੇ ਦੇ ਵਿੱਚ ਸ਼ੁਰੂਆਤੀ ਕੁਝ ਦੌਰ ਦੇ ਵਿੱਚ ਜਿਹੜੀਆਂ ਖਬਰਾਂ ਨੇ, ਇੱਕ ਤਾਂ ਕੈਲੀਫੋਰਨੀਆ ਜਿਹੜੀ ਵਾਈਲਡ ਫਾਇਰ ਹੈ ਜਿਹਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਤਬਾਹੀ ਹੋ ਚੁੱਕੀ ਆ। ਤਕਰੀਬਨ ਖਬਰਾਂ ਦੇ ਮੁਤਾਬਕ 1 ਲੱਖ ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਕਰਨਾ ਪਿਆ, ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਪਿਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਸਟਰਕਚਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ 1000 ਤਾਂ ਕੱਲ੍ਹ ਹੀ ਤਬਾਹ ਹੋ ਚੁੱਕੇ ਸੀ। ਉਸ ਤੋਂ ਬਾਅਦ ਵੀ ਸੋਸ਼ਲ ਮੀਡੀਆ ਦੇ ਉੱਤੇ ਤਾਂ ਜਿਹੜੀਆਂ ਬਹੁਤ ਵੱਡੀਆਂ ਸੈਲੀਬ੍ਰਿਟੀਜ਼ ਨੇ ਹਾਲੀਵੁੱਡ ਦੀਆਂ, ਉਹਨਾਂ ਦੇ ਘਰਾਂ ਦੇ ਬਾਰੇ ਵੀ ਜਿਹੜੀ ਖਬਰ ਆ ਕਿ ਉਹ ਆ ਰਹੀ ਹੈ ਕਿ ਉਹਨਾਂ ਦੇ ਘਰ ਤੱਕ ਤਬਾਹ ਹੋ ਚੁੱਕੇ ਨੇ। ਦੂਜਾ ਜਿਹੜਾ ਅੱਜ ਜਿਹੜਾ ਕਾਰਟਰ, ਜਿਮੀ ਕਾਰਟਰ, ਉਹਨਾਂ ਦਾ ਫਿਊਨਰਲ ਵੀ ਸੀਗਾ ਤੇ ਉਹਨਾਂ ਦੇ ਉਸ ਮਾਮਲੇ ਦੇ ਵਿੱਚ ਕੁਝ ਖਬਰਾਂ ਨੇ। ਤੇ ਇੱਕ ਜਿਹੜੀ ਖਬਰ ਆ ਕਿ ਹਸ਼ ਮਨੀ ਜਿਹੜਾ ਕੇਸ ਆ ਉਸ ਮਾਮਲੇ ਦੀ ਸੈਂਟੈਂਸਿੰਗ ਦੇ ਨਾਲ ਜੁੜੀ ਇੱਕ ਖਬਰ ਆ, ਉਹਦੇ ਬਾਰੇ ਵੀ ਚਰਚਾ ਜਿਹੜੀ ਆ ਉਹ ਪ੍ਰੋਗਰਾਮ ਦੇ ਵਿੱਚ ਕੀਤੀ ਜਾਊਗੀ। ਜੇਕਰ ਆਪਾਂ ਵਰਲਡ ਲੈਵਲ ਦੀ ਗੱਲ ਕਰੀਏ ਤਾਂ ਗ੍ਰੀਨਲੈਂਡ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨੇ ਇੱਕ ਵਾਰ ਫਿਰ ਤੋਂ ਜਿਹੜਾ ਟਰੰਪ ਦੇ ਜਿਹੜੇ ਕਮੈਂਟਸ ਆ ਗ੍ਰੀਨਲੈਂਡ ਦੇ ਬਾਰੇ, ਉਹਨਾਂ ਦੇ ਬਾਰੇ ਆਪਣੀ ਟਿੱਪਣੀ ਕੀਤੀ ਹੈ। ਸੋ ਬਹੁਤ ਸਾਰੀਆਂ ਅਹਿਮ ਖਬਰਾਂ ਨੇ, LA ਫਾਇਰ ਤੋਂ ਲੈ ਕੇ ਟਰੰਪ ਦੇ ਹਸ਼ ਮਨੀ ਤੀਕਰ ਤੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਕੁਝ ਖਾਸ ਅਪਡੇਟਸ, ਕੁਝ ਅਹਿਮ ਅਪਡੇਟਸ ਜਿਹੜੀਆਂ ਨੇ ਉਹ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੁਝ ਹੀ ਮਿੰਟਾਂ ਦੇ ਵਿੱਚ। ਜੁੜੇ ਰਹੋ ਪੰਜਾਬੀ DSA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।